ਮਾਫੀ ਨਹੀਂ ਸੀ ਮੰਗੀ, ਪਰ ਮੇਰੇ ਖਿਆਲ ਦੇ ਨਾਲ 62 ਮਿਲੀਅਨ ਦਾ, ਮੇਰੇ ਖਿਆਲ ਦੇ ਨਾਲ ਕਰੀਬ 62 ਮਿਲੀਅਨ ਦਾ ਫਿਰ ਉਹਨਾਂ ਨੇ ਮੁਆਵਜ਼ਾ ਜ਼ਰੂਰ ਦਿੱਤਾ ਸੀ ਉਸ ਵੇਲੇ। ਤਾਂ ਹੁੰਦਾ ਕੁਛ ਨਹੀਂ ਇਹੋ ਜਿਹੇ ਮੌਕਿਆਂ 'ਚ, ਇੱਕ ਤੇ ਕਈ ਵਾਰ ਮਾਫੀ ਮੰਗਣੀ ਪੈਂਦੀ ਜਾਂ ਬਹੁਤ ਵੱਡਾ ਮੁਆਵਜ਼ਾ ਜਿਹੜਾ ਇਹੋ ਜਿਹੇ ਹਾਦਸੇ, ਮੰਨ ਲਓ ਜਿਹੜੇ ਹਾਦਸੇ ਜਾਣਬੁੱਝ ਕੇ ਨਹੀਂ ਕੀਤੇ ਜਾਂਦੇ, ਜੋ ਸਾਬਤ ਹੋ ਜਾਂਦੇ ਆ ਕਿ ਇਹਨਾਂ ਦੀ ਨਲਾਇਕੀ ਤੋਂ ਜਾਂ ਇਹਨਾਂ ਦੀ ਜਿਹੜੀ ਤਕਨੀਕ ਹੈ ਉਹਦੀ ਨਾਕਾਮੀ ਤੋਂ ਹੋਇਆ, ਤਾਂ ਉਹ ਵੀ ਇੱਕ ਪੰਗਾ ਪੈ ਜਾਂਦਾ। ਕਿਉਂਕਿ ਜਿਹੜੀ ਇੱਕ ਚੀਜ਼ ਹੋਰ ਵੇਖਣ ਵਾਲੀ, ਵਿਚਾਰਨ ਵਾਲੀ ਆ ਕਿ ਜਿਹੜੀ ਉਹ ਮਿਜ਼ਾਈਲ ਕਹੀ ਜਾਂਦੀ ਆ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ, ਉਹ ਵੀ ਰਸ਼ੀਅਨ ਹੈ। ਤਾਂ ਰਸ਼ੀਆ ਦਾ ਪਾਰਟ ਤੁਹਾਨੂੰ ਪਤਾ ਹੀ ਹੈ ਕਿ ਬੜਾ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਦੀ ਕੂਟਨੀਤੀ ਚੱਲਦੀ ਹੈ। ਤਾਂ ਉਹ ਇੱਕ ਵੱਖਰਾ ਪੈਂਤੜਾ ਹੈ ਜਿਹਦੇ ਤੇ ਮੇਰੇ ਖਿਆਲ ਦੇ ਨਾਲ ਅੱਗੇ ਚਰਚਾ ਹੋਏਗੀ ਕਿ ਉਹ ਮਿਜ਼ਾਈਲ ਜਿਹੜੀ ਹੈ ਰਸ਼ੀਆ ਨੇ, ਜਿਹਦਾ ਵਾਰ-ਵਾਰ ਜ਼ਿਕਰ ਕੀਤਾ ਜਾ ਰਿਹਾ। ਹੁਣ ਵੀ ਜਿਹੜੀਆਂ ਮੈਂ ਸਟੇਟਮੈਂਟਾਂ ਕੋਟ ਕੀਤੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਮਿਜ਼ਾਈਲ ਦਾ ਜ਼ਿਕਰ ਕੀਤਾ ਗਿਆ। ਤਾਂ ਜਿਹੜਾ ਮਿਜ਼ਾਈਲੀ ਸਿਸਟਮ ਹੈ ਉਹ ਇਹਨਾਂ ਨੇ ਰਸ਼ੀਆ ਤੋਂ ਲਿਆ। ਤਾਂ ਰਸ਼ੀਆ ਤੁਹਾਨੂੰ ਪਤਾ ਹੀ ਉੱਥੇ ਬਹੁਤ ਵੱਡੀ ਇਨਵੈਸਟਮੈਂਟ ਵੈਸੇ ਵੀ ਕਰੀ ਬੈਠਾ। ਤਾਂ ਖੈਰ ਦੇਖਦੇ ਹਾਂ ਕਿ ਕੀ ਬਣਦਾ, ਪਰ ਜੋ ਵੀ ਆ ਇਸ ਵੇਲੇ ਸਾਰੇ, ਭਾਵੇਂ ਉਹ ਇੰਡੀਆ 'ਚ ਬੈਠੇ ਲੋਕ ਆ, ਜਿਹੜੇ ਚੇਤਨਸ਼ੀਲ ਲੋਕ ਆ, ਉਹ ਇਸ ਮਾਮਲੇ ਤੇ ਥੋੜੀ ਜਿਹੀ ਚਿੰਤਾ ਜ਼ਰੂਰ ਰੱਖਦੇ ਕਿ ਕਿਤੇ ਗੜਬੜ ਨਾ ਹੋ ਜਾਵੇ। ਤਾਂ ਖੈਰ ਐਸਾ ਮਾਹੌਲ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਜੰਗ ਲੱਗੇ ਜਾਂ ਜੰਗ ਦੇ ਅਸਾਰ ਵੀ ਹੋਣ, ਕਿਉਂਕਿ ਆਹ ਵੇਲਾ ਐਸਾ ਵੇਲਾ ਹੈ ਕਿ ਅੱਗੇ ਵਧਿਆ ਜਾਵੇ। ਦੁਨੀਆ ਮੌਕਾ ਭਾਲਦੀ ਪਈ ਆ, ਗਲੋਬਲ ਪਿੰਡ ਬਣਿਆ ਪਿਆ ਦੁਨੀਆ ਦੇ ਵਿੱਚ। ਮੌਕੇ ਜਿੱਥੇ ਵੀ ਹੈਗੇ ਆ ਉਹ ਮਿਲਣੇ ਚਾਹੀਦੇ ਆ, ਔਰ ਜਿੱਥੇ ਵੀ ਕਿਸੇ ਨੂੰ ਰੋਜੀ ਰੋਟੀ ਸ਼ਾਂਤੀ ਮਿਲਦੀ ਹੈ ਮਿਲਣੀ ਚਾਹੀਦੀ। ਉਹ ਕਿਸੇ ਨੇ ਆਖਿਆ ਨਾ, 7 ਸੰਦੂकों में भर कर दफन कर दो नफरतें, आज इंसान को मोहब्बत की जरूरत बहुत है। ਤਾਂ ਮੁਹੱਬਤ ਦੀ ਜ਼ਰੂਰਤ ਬਹੁਤ ਹੈ, ਮੁਹੱਬਤ ਨਾਲ ਰਹਿਣ ਤੇ ਠੀਕ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੰਮੂ ਕਸ਼ਮੀਰ ਦੇ ਉੱਤੇ ਸੁਪਰੀਮ ਕੋਰਟ ਦਾ ਆਇਆ ਫੈਸਲਾ, ਕਹਿੰਦੇ 1 ਹਫ਼ਤੇ ਦੇ ਵਿੱਚ ਹੋਵੇ ਸਾਰੀਆਂ ਪਾਬੰਦੀਆਂ ਦੀ ਸਮੀਖਿਆ। ਹਾਂ ਬਿਲਕੁਲ, ਇਹ ਤੁਹਾਨੂੰ ਪਤਾ ਹੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਇਹਦੇ ਤੇ। ਮੇਰੇ ਖਿਆਲ ਦੇ ਨਾਲ ਆਪਾਂ 2-3 ਦਫਾ ਗੱਲ ਵੀ ਕੀਤੀ ਹੈ, ਜਿੱਦਾਂ ਸੁਣਵਾਈ ਹੁੰਦੀ ਹੈ ਜੋ ਵੀ ਉਹਦੇ ਵਿੱਚ ਤੱਥ ਵਿਚਾਰੇ ਜਾਂਦੇ ਆ, ਤਾਂ ਉਸ ਚੀਜ਼ ਨੂੰ ਆਪਾਂ ਸਰੋਤਿਆਂ ਤੱਕ ਪਹੁੰਚਾਉਂਦੇ ਹਾਂ। ਤਾਂ ਅੱਜ ਜੋ ਸੁਣਵਾਈ ਹੋਈ ਆ ਉਹਦੇ ਵਿੱਚ ਕੁਛ ਜਿਹੜੇ ਮਹੱਤਵਪੂਰਨ ਨੁਕਤੇ ਸੀ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ। ਇੱਕ ਤਾਂ ਇਹ ਹੋਇਆ ਇਸ ਮਾਮਲੇ ਦੇ ਵਿੱਚ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਬੈਂਕਿੰਗ ਅਤੇ ਵਪਾਰਕ ਸੇਵਾਵਾਂ ਜਿਹੜੀਆਂ ਤੁਰੰਤ ਬਹਾਲ ਕਰ ਦਿੱਤੀਆਂ ਜਾਣ। ਤਾਂ ਇਹ ਇੱਕ ਵੱਡੀ ਇੰਪਰੂਵਮੈਂਟ ਹੋਏਗੀ ਇਸ ਮਾਮਲੇ 'ਚ। ਦੂਜਾ ਇਹ ਆ ਕਿ ਧਾਰਾ 144 ਦੀ, ਕਿਉਂਕਿ ਉੱਥੇ 144 ਲੱਗੀ, 144 ਤੋਂ ਭਾਵੇਂ ਆ ਕਿ 1 ਜਾਂ 2 ਤੋਂ ਵੱਧ ਬੰਦੇ ਜਿਹੜੇ ਉਹ ਇਕੱਤਰ ਨਹੀਂ ਹੋ ਸਕਦੇ। ਤਾਂ ਧਾਰਾ 144 ਦੀ ਉਹ ਕਹਿੰਦੇ ਕਿ 7 ਦਿਨਾਂ ਦੇ ਅੰਦਰ ਅੰਦਰ ਸਮੀਖਿਆ ਕਰੋ। ਮਤਲਬ ਕੇਂਦਰ ਨੂੰ ਕਿਹਾ ਵਾ, ਸਰਕਾਰ ਨੂੰ ਕਿਹਾ ਵਾ ਕਿ ਤੁਸੀਂ ਸਮੀਖਿਆ ਕਰੋ, ਇਹਦੀ ਹਟਾ ਸਕਦੇ ਤਾਂ ਹਟਾਓ, ਕਹਿਣ ਦਾ ਭਾਵ ਇਹ ਹੋਆ। ਫਿਰ ਉਹਨਾਂ ਨੇ ਕਿਹਾ ਕਿ ਬਿਨਾਂ ਵਜ੍ਹਾ ਇੰਟਰਨੈਟ ਤੇ ਪਾਬੰਦੀ ਲਾਉਣਾ ਠੀਕ ਨਹੀਂ ਹੈ। ਇਹ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ ਜਿਹਦੇ ਤੇ ਸਾਡੀ ਕੌਮਾਂਤਰੀ ਕਿਰਕਰੀ ਹੁੰਦੀ ਆ। ਮਤਲਬ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਮੀਡੀਆ ਅਦਾਰੇ ਆ ਉਹ ਸਮਝਦੇ ਆ ਕਿ ਇਹਨਾਂ ਨੇ ਤਾਂ ਸਕੂਲ ਵਾਲੀ ਘੰਟੀ ਬਣਾਈ ਆ ਇੰਟਰਨੈਟ, ਜਦੋਂ ਜੀ ਕਰਦਾ ਵਜਾ ਦਿੰਦੇ ਚੱਕ ਕੇ, ਜਦੋਂ ਜੀ ਕਰਦਾ, ਬਸ ਬੱਚੇ ਵੀ ਮਜ਼ਾ ਲੈਂਦੇ ਆ। ਖੈਰ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਕਸ਼ਮੀਰ 'ਚ ਹਿੰਸਾ ਦਾ ਲੰਬਾ ਇਤਿਹਾਸ ਆ, ਪਰ ਨਾਲ ਕਿਹਾ ਕਿ ਸਿਆਸਤ 'ਚ ਦਖਲ ਦੇਣਾ, ਮਤਲਬ ਕਿ ਜੋ ਸਿਆਸਤ ਦਾ ਜੋ ਕੇਂਦਰ ਦੇ ਵਿੱਚ ਸਰਕਾਰ ਚਲਾਉਂਦੀ ਹੈ ਤਾਂ ਉਹਦੇ ਵਿੱਚ ਜਾਂ ਦੂਸਰੀਆਂ ਜੋ ਸਿਆਸੀ ਸਰਗਰਮੀਆਂ ਉਹਦੇ ਵਿੱਚ ਦਖਲ ਦੇਣਾ ਸਾਡਾ ਕੰਮ ਨਹੀਂ ਹੈ। ਪਰ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਦੇਖੋ ਇੰਟਰਨੈਟ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਫਰੀਡਮ ਆਫ ਸਪੀਚ ਨਾਲ ਜੁੜਿਆ ਹੈ। ਕਿਉਂ? ਕਿਉਂਕਿ ਆਰਟੀਕਲ 19 ਜਿਹੜਾ ਉਹ ਇੰਟਰਨੈਟ ਦਾ ਵੀ ਇੱਕ ਮੌਲਿਕ ਅਧਿਕਾਰ ਦਿੰਦਾ। ਕਿਉਂ? ਕਿਉਂਕਿ ਜਿਵੇਂ ਮੈਂ ਕਿਹਾ ਕਿ ਫਰੀਡਮ ਆਫ ਸਪੀਚ ਦੇ ਨਾਲ ਜੁੜਿਆ ਮਸਲਾ ਹੈ। ਤਾਂ ਇਸ ਕਰਕੇ ਇੰਟਰਨੈਟ ਤੇ ਵੀ ਚਰਚਾ ਹੋਈ ਆ। ਖੈਰ ਦੇਖਦੇ ਹਾਂ ਕਿ ਕੀ ਬਣਦਾ ਹੈ, ਪਰ ਗੱਲ ਤੇ ਉਹੀ ਆ, ਪ੍ਰਸ਼ਨ ਫਿਰ ਉਹੀ ਆ ਕਿ ਪਹਿਲਾਂ ਸਭ ਤੋਂ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਹੁੰਦਾ ਕਿ ਜੋ ਹੋਇਆ 5 ਅਗਸਤ ਨੂੰ ਜੋ ਕੀਤਾ ਗਿਆ ਕਿ ਉਹ ਜਾਇਜ਼ ਆ, ਵਾਜਬ ਆ ਜਾਂ ਗਲਤ ਆ ਜਾਂ ਗੈਰ ਸੰਵਿਧਾਨਿਕ ਆ, ਸਰਕਾਰ ਦਾ ਜੋ ਵੀ ਕਦਮ ਆ। ਤਾਂ ਜੇ ਉੱਥੋਂ ਗੱਲ ਗਾਂਹ ਚੱਲਦੀ ਫੇਰ ਵਧੀਆ ਸੀਗਾ, ਪਰ ਉਹ ਮੁੱਦਾ ਜਿਹੜਾ ਸਭ ਤੋਂ ਜ਼ਰੂਰੀ ਆ, ਅਤੀ ਮਹੱਤਵਪੂਰਨ ਆ, ਉਹ ਪਿੱਛੇ ਛੁੱਟ ਗਿਆ। ਸੁਣਵਾਈਆਂ ਜਿਹੜੀਆਂ ਦੂਜਿਆਂ ਮੁੱਦਿਆਂ ਤੇ ਹੋ ਰਹੀਆਂ, ਕਦੇ ਮੀਡੀਆ ਦੇ ਮੁੱਦੇ ਤੇ, ਕਦੇ ਇੰਟਰਨੈਟ ਦੇ ਮੁੱਦੇ ਤੇ। ਤਾਂ ਜਿਹੜਾ ਮੂਲ ਮੁੱਦਾ ਹੋਣਾ ਚਾਹੀਦਾ ਸੀਗਾ, ਪਹਿਲਾਂ ਹੱਲ ਹੋਣਾ ਚਾਹੀਦਾ ਸੀਗਾ, ਉਹ ਸ਼ਾਇਦ ਹੱਲ ਹੀ ਨਹੀਂ ਹੋਇਆ। ਖੈਰ ਜਿਹੜੇ ਜੰਮੂ ਕਸ਼ਮੀਰ ਵਾਲੇ ਆ ਉਹ ਤੇ ਵਿਚਾਰੇ ਹੁਣ ਅਲਾਮਾ ਇਕਬਾਲ ਜਿਹੜੇ ਹੋਏ ਆ ਨਾ, ਉਹਨਾਂ ਦਾ ਸ਼ੇਰ ਉਹ ਸੁਣ ਸਕਦੇ ਆ ਜਾਂ ਗੁਣਗੁਣਾ ਸਕਦੇ ਆ ਕਿ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ, यहाँ मरने की पाबंदी है वहाँ जीने की पाबंदी। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, JNU ਹਿੰਸਾ ਦੇ ਵਿੱਚ ਪੁਲਿਸ ਨੇ ਕੀਤੀ ਹੈ ਪ੍ਰੈਸ ਕਾਨਫਰੰਸ, ਉੱਧਰ ਸਟਿੰਗ ਦੇ ਵਿੱਚ ਹੋਰ ਖਲਾਰਾ ਪਾ ਦਿੱਤਾ। ਹਾਂਜੀ, ਮੈਂ ਕਹੂੰਗਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ
ਉਹ ਕੋਈ ਸਾਈਡ ਬਿਜ਼ਨਸ ਕਰਨ ਜਾਂ ਕੋਈ ਹੋਰ ਕਿਸੇ ਕੰਮ ਤੇ ਲੱਗ ਜਾਣ, ਸਰਕਾਰੀ ਕੰਮ ਤੇ ਲੱਗ ਜਾਣ। ਜਿੱਦਾਂ ਇਲੈਕਸ਼ਨ ਆ ਰਹੇ ਆ, ਪ੍ਰਧਾਨ ਸੇਵਕ ਜੀ ਇਲੈਕਸ਼ਨਾਂ 'ਚ ਹੁਣ ਮਸਰੂਫ ਹੋਣਗੇ, ਤਾਂ ਉਹਨਾਂ ਦੀ ਉਹ ਖਿਦਮਤ ਵਗੈਰਾ ਕਰਨ, ਇਮਦਾਦ ਵਗੈਰਾ ਕਰਨ, ਛੱਡ ਦੇਣ। ਔਰ ਇਹ ਕੰਮ ਜਿਹੜਾ ਉਹ ਪੱਤਰਕਾਰਾਂ ਨੂੰ ਦੇ ਦੇਣ, ਜਿਹੜੇ ਅੰਡਰ ਕਵਰ ਸਟੋਰੀਆਂ ਕਰਦੇ ਆ, ਉਹਨਾਂ ਨੂੰ ਜਮਾ ਦੇ ਦੇਣ। ਉਹ ਬਿਹਤਰ ਇਨਵੈਸਟੀਗੇਸ਼ਨ ਕਰ ਸਕਦੇ ਆ ਮੇਰੇ ਖਿਆਲ ਦੇ ਨਾਲ। ਮੈਂ ਸਾਰਾ ਮਾਮਲਾ ਜਿਹੜਾ ਮਾਜ਼ਰਾ ਤੁਹਾਨੂੰ ਉਹ ਸੁਣਾ ਦਿੰਦਾ ਕਿ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਅਚਾਨਕ ਦਿੱਲੀ ਪੁਲਿਸ ਜਾਗਦੀ ਹੈ ਨੀਂਦ ਤੋਂ, ਇੱਕ ਪ੍ਰੈਸ ਕਾਨਫਰੰਸ ਕਰਦੀ, 8-9 ਤਸਵੀਰਾਂ ਲੈ ਕੇ ਪੇਸ਼ ਹੁੰਦੀ ਹੈ। ਕਹਿੰਦੀ ਕਿ ਇਹਦੇ ਵਿੱਚ ਵੱਖ-ਵੱਖ ਵਿਦਿਆਰਥੀ ਧਿਰਾਂ ਨੇ ਜਿਹੜੀਆਂ ਉੱਥੇ, ਖਾਸ ਤੌਰ ਤੇ ਲੈਫਟਿਸਟ ਜਿਹੜੇ ਆ, ਤਾਂ ਉਹਨਾਂ ਦੇ ਸਟੂਡੈਂਟ ਸ਼ਾਮਲ ਆ। 1-2 ਮਤਲਬ ਕਿ ਉਹ ਵੀ ਹੈ ਜਿਹੜੇ ਰਾਈਟ ਵਿੰਗ ਨਾਲ ਸਮਝੇ ਜਾਂਦੇ। ਉਹ 8-9 ਤਸਵੀਰਾਂ ਜਿਹੜੀਆਂ ਆਪਾਂ ਵਾਰ-ਵਾਰ ਦੇਖੀਆਂ ਚੈਨਲਾਂ ਤੇ ਘੁੰਮਦੀਆਂ, ਤਾਂ ਇਹ ਇਹਨਾਂ ਨੇ ਖੁਲਾਸਾ ਕਰ ਦਿੱਤਾ। ਉਸ ਤੋਂ ਬਾਅਦ ਇਹ ਹਾਲੇ ਉੱਠ ਕੇ ਹੱਥ ਝਾੜ ਕੇ ਚੱਲੇ ਸੀਗੇ ਤੇ ਇੰਡੀਆ ਟੂਡੇ ਗਰੁੱਪ ਨੇ ਇੱਕ ਬਹੁਤ ਵੱਡਾ ਸਟਿੰਗ ਆਪਰੇਸ਼ਨ ਚਲਾ ਦਿੱਤਾ ਫੌਰੀ। ਉਹਦੇ ਵਿੱਚ ਕੀ ਆ ਕਿ 2 ਮੁੰਡੇ ਜਿਹੜੇ ਆ ਉਹ ਸਾਫ਼ ਤੌਰ ਤੇ ਮੰਨਣ ਰਹੇ ਆ ਕਿ ABVP ਦੇ ਨਾਲ, ਮਤਲਬ ਕਿ ਰਾਈਟ ਵਿੰਗ ਦੇ ਨਾਲ ਸਾਡਾ ਤਾਲੁਕ ਆ। ਔਰ ਇੱਕ ਮੁੰਡੇ ਨੇ, ਅਕਸ਼ਤ ਸ਼ਾਇਦ ਉਹਦਾ ਨਾਮ ਆ, ਉਹਨੇ ਤੇ ਬੜੀ ਡਿਟੇਲ ਦੱਸੀ ਹੈ, ਸਾਰੀ ਕਹਾਣੀ ਦੱਸੀ ਉਹਨੇ ਸਟਿੰਗ ਦੇ ਵਿੱਚ। ਉਹ ਕਹਿੰਦਾ ਕਿ ਜਿਹੜਾ ਡੰਡਾ ਸੀ ਉਹਨੇ ਆਪਦੀ ਫੋਟੋ ਵੀ ਦਿਖਾਈ ਮੋਬਾਈਲ ਤੇ, ਕਿਹਾ ਵੀਡੀਓ ਜਿਹੜਾ ਮੇਰਾ ਸ਼ੂਟ ਹੋਇਆ ਪਿਆ। ਉਹ ਕਹਿੰਦਾ ਕਿ ਇੱਥੋਂ ਮੈਂ ਡੰਡਾ ਚੱਕਿਆ, ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਦਾੜੀ ਵਾਲੇ ਮੁੰਡੇ ਨੂੰ ਮੈਂ ਜਾ ਕੇ ਢਾਇਆ, ਕਿਉਂਕਿ ਮੈਨੂੰ ਲੱਗਿਆ ਉਹ ਕਸ਼ਮੀਰੀ ਹੈ। ਫਿਰ ਉਸ ਤੋਂ ਬਾਅਦ ਕਹਿੰਦਾ ਕਿ ਪੁਲਿਸ ਆਈ ਜ਼ਰੂਰ, ਪੁਲਿਸ ਨੇ ਕਿਹਾ ਕਿ ਠੋਕ ਦਿਓ ਇਹਨਾਂ ਨੂੰ, ਠੋਕੋ ਚੱਜ ਨਾਲ। ਫਿਰ ਉਹ ਕਹਿੰਦਾ ਕਿ ਜਿਹੜਾ ਇਹ ਬਣਾਇਆ ਅਸੀਂ ਟਾਰਗੇਟ ਸਾਬਰਮਤੀ ਜਿਹੜਾ ਹੋਸਟਲ ਆ, ਉਹ ਇਸ ਕਰਕੇ ਕਿਉਂਕਿ ਉੱਥੇ ਮੀਟਿੰਗ ਕਰ ਰਹੇ ਸੀ ਉਸ ਟਾਈਮ ਮੀਟਿੰਗ ਕਰ ਰਹੇ ਸੀਗੇ। ਫਿਰ ਉਹ ਕਹਿੰਦਾ ਕਿ ਇਹ ਐਕਸ਼ਨ ਦਾ ਰਿਐਕਸ਼ਨ ਸੀਗਾ, ਮਤਲਬ ਕਿ ਦੁਪਹਿਰੇ ਸਾਨੂੰ ਪਏ ਸੀਗੇ, ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਹੀ ਨਹੀਂ ਸੀਗਾ ਕਿ ਐਡਾ ਹੱਲਾ ਕਰਾਂਗੇ। ਤਾਂ ਜਦੋਂ ਉਹ ਅੰਡਰ ਕਵਰ ਰਿਪੋਰਟਰ ਆ ਜਿਹੜਾ, ਉਹ ਪੁੱਛਦਾ ਵਾ ਕਿ ਇਹ ਭੀੜ ਤੂੰ ਕਿੱਥੋਂ ਲਿਆਇਆ ਸੀਗਾ, ਉਹ ਕਹਿੰਦਾ ਜੀ ਕਿ 20 ਅਸੀਂ ਇੱਥੇ ਸੀ, ਮੈਂ ਮੋਬਿਲਾਈਜ਼ ਕੀਤਾ ਸਾਰਿਆਂ ਨੂੰ। ਸਵਾਲ ਦੇ ਜਵਾਬ 'ਚ ਕਹਿੰਦਾ ਕਿ ਮੋਬਿਲਾਈਜ਼ ਮੈਂ ਕੀਤਾ ਇੱਥੋਂ ਦੇ ਮੁੰਡਿਆਂ ਨੂੰ, ਔਰ 20-25 ਵਾਰ ਇੱਕ ABVP ਦਾ ਕੋਈ ਅਹੁਦੇਦਾਰ, ਮੇਰਾ ਮੰਤਰੀ ਇਹਨਾਂ ਦਾ ਕੋਈ ਹੋਣਾ ਅਹੁਦੇਦਾਰ, ਉਹਦਾ ਨਾਮ ਲੈਂਦਾ ਉਹ ਸਟਿੰਗ ਦੇ ਵਿੱਚ, ਕਿ ਉਹਨੂੰ ਮੈਂ ਫੋਨ ਕੀਤਾ। ਉਸ ਤੋਂ ਬਾਅਦ ਭੀੜ ਆਈ। ਲਾਈਟਾਂ ਬਾਰੇ ਕਹਿੰਦਾ ਕਿ ਲਾਈਟ ਅਸਲ ਦੇ ਵਿੱਚ ਪੁਲਿਸ ਨੇ ਹੀ ਬੰਦ ਕੀਤੀ ਸੀਗੀ। ਫਿਰ ਉਹ ਆਇਡੈਂਟੀਫਾਈਡ ਕਰਦਾ, ਇੱਕ ਤਸਵੀਰ ਤੁਸੀਂ ਦੇਖੀ ਹੋਣੀ ਜਿਹਦੇ ਵਿੱਚ ਇੱਕ ਕੁੜੀ ਮੂੰਹ ਲੁਕੋ ਕੇ ਖਲੋਤੀ ਆ। ਉਹ ਕਹਿੰਦਾ ਕਿ ਅਸਲ ਦੇ ਵਿੱਚ ਇਹ ਕੁੜੀ ਪਹਿਲਾਂ ਮੇਰੇ ਤੇ ਵੀ ਹਮਲਾ ਕਰਨ ਲੱਗੀ, ਬਾਅਦ ਚ ਇਹਨੂੰ ਮੈਂ ਦੱਸਿਆ ਕਿ ਮੈਂ ਤੇਰੇ ਨਾਲ ਦਾ ਹੀ, ਤੁਹਾਡੇ ਨਾਲ ਦਾ ਹੀ ਆ। ਫਿਰ ਬਾਅਦ ਚ ਕਹਿੰਦਾ ਕਿ ਅਸੀਂ ਨਿਕਲਣ ਵਾਸਤੇ ਦੋਵਾਂ ਨੇ ਮੂੰਹ ਖੋਲ ਦਿੱਤੇ, ਮੈਂ ਹੈਲਮਟ ਲਾ ਦਿੱਤੀ, ਉਹਨੇ ਆਪਣਾ ਰੁਮਾਲ ਖੋਲ ਦਿੱਤਾ ਤੇ ਦੋਵੇਂ ਅਸੀਂ ਬਾਹਾਂ ਚ ਬਾਹਾਂ ਪਾ ਕੇ, ਮਤਲਬ ਕਿ ਕਪਲ ਬਣ ਕੇ ਬਾਹਰ ਨਿਕਲ ਗਏ ਬਸ, ਸਮਝਿਆ। ਸੋ ਇੰਨੀ ਡਿਟੇਲ ਦੇ ਨਾਲ ਉਸ ਬੰਦੇ ਨੇ ਦੱਸਿਆ। ਸੋ ਦਿੱਲੀ ਪੁਲਿਸ ਦੇ ਸਿਰ ਦੇ ਵਿੱਚ ਖੇ ਪੈ ਗਈ। ਹਾਂ, ਇਸ ਸਟਿੰਗ ਦੇ ਵਿੱਚ ਜਿਹੜੀ ਗੱਲ ਮੈਂ ਡੇ 1 ਤੋਂ ਕਹਿਣਾ ਕਿ ਜਿਹੜੇ ਲੈਫਟਿਸਟ ਆ ਉਹ ਵੀ ਦੁੱਧ ਦੇ ਧੋਤੇ ਨਹੀਂ ਹੈ, ਉਹ ਵੀ ਜੇ ਤੁਸੀਂ ਆਖੋਗੇ ਗਾਂਧੀਵਾਦੀ ਨਹੀਂ ਹੈ, ਤਾਂ ਉਹ ਵੀ ਗੱਲ ਸਾਫ਼ ਹੋ ਗਈ। ਉਹਦੇ ਵਿੱਚ ਇੱਕ ਲੈਫਟਿਸਟ ਜਿਹੜੀ ਇਸ ਕੈਂਪਸ ਦੀ ਪਹਿਲਾਂ ਪ੍ਰੈਜ਼ੀਡੈਂਟ ਵੀ ਰਹਿ ਚੁੱਕੀ ਆ, ਉਹ ਗੱਲ ਕਹਿੰਦੀ ਆ, ਖੁਦ ਮੰਨਦੀ ਆ ਕਿ ਅਸੀਂ ਸਰਵਰ ਜਾ ਕੇ ਤੋੜਿਆ, ਭੰਨ ਤੋੜ ਕੀਤੀ। ਉਹ ਅਲੱਗ ਵਿਸ਼ਾ, ਵੈਸੇ ਉਹਨਾਂ ਨੇ ਭੰਨ ਤੋੜ ਕੀਤੀ, ਉਹ ਵੀ ਮੁਕੱਦਮਾ ਬਣਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਰਵਰ ਉਹਨਾਂ ਨੇ ਇਸ ਕਰਕੇ ਤੋੜਿਆ ਕਿਉਂਕਿ ਇਹਨਾਂ ਦਾ ਜਿਹੜਾ ਪ੍ਰੋਟੈਸਟ ਚੱਲਦਾ ਪਿਆ ਸੀਗਾ, ਉਸ ਪ੍ਰੋਟੈਸਟ ਦੇ ਉਲਟ ABVP ਲਾਮਬੰਦੀ ਕਰਦੀ ਸੀ, ਮਤਲਬ ਕਿ ਸਟੂਡੈਂਟਾਂ ਨੂੰ ਕਹਿੰਦੀ ਸੀ ਕਿ ਤੁਸੀਂ ਇੱਧਰ ਆ ਜਾਓ, ਪੜ੍ਹਾਈ ਸ਼ੁਰੂ ਕਰੋ। ਤਾਂ ਇਹਨਾਂ ਨੇ ਜਾ ਕੇ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਸੀ ਸਮੈਸਟਰ ਦੀ, ਉਹ ਸਾਰਾ ਸਰਵਰ ਵਾਲਾ ਜਿੱਥੇ ਢਾਂਚਾ ਸੀ ਉਹ ਉਡਾ ਦਿੱਤਾ। ਤਾਂ ਉਸ ਤੋਂ ਬਾਅਦ ਇਹ ਮਾਮਲਾ ਵੱਖ-ਵੱਖ ਸਕਫਲ 'ਚ ਗੁਜ਼ਰਿਆ, ਬਦਲਿਆ, ਸਕਫਲ ਹੋਏ ਆ ਉੱਥੇ, ਮਤਲਬ ਕਿ ਝਗੜੇ ਹੋਏ ਆ ਉੱਥੇ ਛੋਟੇ-ਛੋਟੇ। ਉਸ ਤੋਂ ਬਾਅਦ ਨਿੱਕੇ ਮੋਟੇ ਇਹਨਾਂ ਦੇ ਕਲੈਸ਼ ਚੱਲਦੇ ਆਏ, 3 ਨੂੰ ਵੀ ਚੱਲਦੇ ਆ, 4 ਨੂੰ ਵੀ, ਤੇ 5 ਨੂੰ ਫਿਰ ਇਹ ਪੁਆੜਾ ਪਿਆ। ਜਾਨੀ ਜਿਹੜੀ ਗੱਲ ਹੈ, ਮਤਲਬ ਕਿ ਉਹਨਾਂ ਨੇ ਵੀ ਵਾਅਦਾ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ, ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ, ਉਹਨਾਂ ਤੇ ਬਣਦੀ ਆ। ਦੂਜੀ ਚੀਜ਼, ਜਿਹੜਾ ਸਭ ਤੋਂ ਵੱਡਾ ਹਮਲਾ ਹੋਇਆ ਜਿਹੜਾ ਰਾਤ ਨੂੰ ਹੋਇਆ, ਉਹ ਜਿਹੜਾ ਸਟਿੰਗ ਦੇ ਵਿੱਚ ਸਾਫ਼ ਹੁੰਦਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਦਿੱਲੀ ਪੁਲਿਸ ਅੱਜ ਬੋਝ ਕੇ ਨਿਕਲ ਗਈ, ਇਹਨਾਂ ਨੇ ਤੇ ਨਾਮ ਹੀ ਨਹੀਂ ਲਿਆ, ਜ਼ਿਕਰ ਵੀ ਨਹੀਂ ਕੀਤਾ, ਪਰ ਉਹ ਜਿਹੜਾ ਸਟਿੰਗ ਹੈ ਸਾਰੀ ਕਹਾਣੀ ਬਿਆਨ ਦਾ। ਹਾਲਾਂਕਿ ABVP ਦੇ ਅਹੁਦੇਦਾਰ ਕਹਿੰਦੇ ਆ ਕਿ ਮੁੰਡਿਆਂ ਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਪਰ ਜੋ ਕਹਾਣੀ ਦੱਸ ਰਹੇ ਆ, ਜਿਸ ਤਰੀਕੇ ਨਾਲ ਲੜੀ ਪਰੋ ਕੇ ਦੱਸ ਰਹੇ ਆ, ਉਹ ਸਾਫ਼ ਕਰਦਾ। ਔਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੋਈ ਆਪਣੀ ਜਾਨ ਸਕੰਜੇ 'ਚ ਕਿਉਂ ਫਸਾਏਗਾ ਜਾਣ ਕੇ? ਕੋਈ ਬੰਦਾ ਇਹ ਕਿਉਂ ਕਹੂਗਾ ਕਿ ਮੈਂ ਕਤਲ ਕੀਤਾ ਜੀ, ਫਲਾਣਾ ਕਤਲ ਹੈ ਜਿਹੜਾ? ਕੋਈ ਐਡਾ ਦੁਨੀਆ ਤੇ ਕਮਲਾ ਹੈਗਾ ਜਿਹੜਾ ਕਿਸੇ ਅੰਨੇ ਕਤਲ 'ਚ ਕਹੂਗਾ, ਹੁੱਬ ਕੇ ਕਹੂਗਾ ਕਿ ਉਹ ਤੇ ਯਾਰ ਮੈਂ ਕਰਕੇ ਆਇਆ ਸੀਗਾ? ਠੁਕਰੀ ਮਾਰ ਸਕਦਾ ਕੋਈ? ਤਾਂ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਔਰ ਦੂਸਰਾ ਵੱਡਾ ਸਵਾਲ ਇਹ ਆ ਕਿ ਉਹ ਜਿਹੜੀ ਸ਼ਾਇਨੀ ਘੋਸ਼ ਹੈ ਕੁੜੀ, ਕਿ ਉਹ ਆਪਣੇ ਬੰਦੇ ਸੱਦਿਆਂ ਨੂੰ ਹੀ ਕਹੂਗੀ ਕਿ 15-20 ਮੇਰੇ ਮਾਰੋ ਸਿਰ ਦੇ ਵਿੱਚ ਤੇ ਮੇਰੇ ਵੀ 25-30 ਟਾਂਕੇ ਲੱਗ ਜਾਣ?
ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਹੈ। ਹੁਣ ਹੋਏਗਾ ਕਿ ਲੈਫਟਿਸਟ ਨੂੰ ਹੈ ਤੇ ਚਲੋ ਕਸੂਰ ਉਹਨਾਂ ਦਾ ਵੀ ਹੋਏਗਾ, ਜੋ ਉਹਨਾਂ ਨੇ ਕੀਤਾ ਮੁਕੱਦਮਾ ਉਹਨਾਂ ਤੇ ਵੀ ਬਣਦਾ, ਉਹਨਾਂ ਦੇ ਕਸੂਰ ਨੂੰ ਇੰਨਾ ਜ਼ਿਆਦਾ ਉਭਾਰ ਦਿੱਤਾ ਜਾਏਗਾ, ਇੰਨਾ ਜ਼ਿਆਦਾ ਖਤਰਨਾਕ ਬਣਾ ਦਿੱਤਾ ਜਾਏਗਾ ਕਿ ਇਹਨਾਂ ਦਾ ਜਿਹੜਾ ਰਾਜ ਹੈ ਛੁਪ ਜਾਊਗਾ। ਇਹ ਇਸੇ ਤਰ੍ਹਾਂ ਹੀ ਕਰਦੇ ਆ, ਜਦੋਂ ਵੀ ਬੰਦਾ ਇਹਨਾਂ ਦਾ ਕੋਈ ਆ ਜਾਂਦਾ ਕਾਬੂ, ਉਹ ਇਹ ਕਹਿ ਦਿੰਦੇ ਕਿ ਸਾਡਾ ਤੇ ਉਹਦੇ ਨਾਲ ਕੋਈ ਲਾਗਾ ਦੇ ਗਏ। ਬਿਲਕੁਲ ਬਿਲਕੁਲ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਾਕਿਸਤਾਨ ਦੇ ਵਿੱਚ ਪ੍ਰੇਮਿਕਾ ਹੀ ਕਹਿੰਦੇ ਨਿਕਲੀ, ਸਿੱਖ ਨੌਜਵਾਨ ਦੀ ਕਾਤਲ ਸੁਪਾਰੀ ਦੇ ਕੇ ਮਰਵਾਇਆ। ਹਾਂਜੀ, ਮੈਂ ਤਦੇ ਹੀ ਕਹਿਣਾ ਹੁੰਦਾ ਕਿ ਇੰਤਜ਼ਾਰ ਕਰਨਾ ਚਾਹੀਦਾ, ਤੱਥ ਵੇਖੋ, ਸਿੱਟੇ ਦੇਖੋ ਕੀ ਨਿਕਲਦੇ, ਪੜਤਾਲ ਕੀ ਕਹਿੰਦੀ ਆ। ਸਾਡੇ ਲੋਕ ਭਾਵਨਾਤਮਕ ਹੋ ਜਾਂਦੇ ਆ ਔਰ ਇਹ ਇੱਕ ਐਸੇ ਏਜੰਡੇ ਦੇ ਵਿੱਚ ਫਸ ਜਾਂਦੇ ਆ, ਜਿਹੜਾ ਏਜੰਡਾ ਤੁਹਾਨੂੰ ਪਤਾ ਹੀ ਆ ਕਿ ਪਾਕਿਸਤਾਨ ਦੇ ਖਿਲਾਫ ਖੋਲਿਆ ਜਾਂਦਾ ਹੈ, ਇਹ ਖੋਲ ਦਿੱਤਾ ਜਾਂਦਾ ਏਜੰਡਾ, ਤਾਂ ਇਹ ਉਹਦੇ ਵਿੱਚ ਉਲਝਦੇ ਆ। ਕਿਉਂਕਿ ਦੇਖੋ ਇਹ ਗੇਮ ਹੁੰਦੀ ਆ, ਗੇਮ ਹੁੰਦੀ ਆ। ਭਾਰਤ ਨੂੰ ਬਦਨਾਮ ਕਰਨ ਲਈ ਪਾਕਿਸਤਾਨ ਵੀ ਕੋਈ ਪੈਂਤੜਾ ਨਹੀਂ ਛੱਡਦਾ, ਇਹ ਵੀ ਗੱਲ ਨੋਟ ਕਰਨ ਵਾਲੀ ਆ। ਸੋ ਅਸੀਂ ਉਸ ਕੌਮਾਂਤਰੀ ਕੂਟਨੀਤੀ ਚ ਮਾਰ ਖਾ ਜਾਂਦੇ ਜਜ਼ਬਾਤੀ ਹੋ ਕੇ। ਨਨਕਾਣਾ ਸਾਹਿਬ ਵਾਲਾ ਜੋ ਵੀ ਕਾਂਡ ਵਾਪਰਿਆ, ਉਹਦਾ ਪਿਛੋਕੜ ਜਿੱਦਾਂ ਆਪਾਂ ਦੱਸਿਆ ਵੀ ਸੀਗਾ ਸਰੋਤਿਆਂ ਨੂੰ, ਉਹ ਬਹੁਤ ਘੱਟ ਲੋਕਾਂ ਨੂੰ ਹਾਲੇ ਵੀ ਪਤਾ ਹੈ। ਫਿਰ ਇਹਦੀ ਜਿਹੜੀ ਗੱਲ ਸੀਗੀ, ਡੇ 1 ਤੋਂ ਹੀ ਇਹੋ ਲੱਗਦਾ ਸੀਗਾ ਕਿ ਪਹਿਲਾਂ ਇੰਤਜ਼ਾਰ ਕਰਨਾ ਚਾਹੀਦਾ, ਕਿਉਂਕਿ ਮੁੰਡਾ ਮਲੇਸ਼ੀਆ 'ਚ ਰਹਿੰਦਾ ਸੀਗਾ। ਦੇਖੋ ਮਲੇਸ਼ੀਆ 'ਚ ਰਹਿੰਦਾ ਸੀਗਾ, ਉਹਦੀ ਕਿਸੇ ਦੇ ਨਾਲ ਕੋਈ ਹੋਰ ਵੱਖਰੀ ਲਾਗਡਾਟ ਹੋਊਗੀ ਬਹੁਤ ਘੱਟ ਹੈ। ਕਿਉਂਕਿ ਸਾਰੇ ਇਸ ਕਰਕੇ ਘੱਟ ਸਨ ਕਿਉਂਕਿ ਜਿਹੜਾ ਉਹਦਾ ਭਰਾ ਪੱਤਰਕਾਰ, ਉਹ ਕਹਿੰਦਾ ਕਿ ਸਾਡਾ ਕਿਸੇ ਨਾਲ ਹੈ ਹੀ ਨਹੀਂ, ਔਰ ਜਿਹੜਾ ਪਿੰਡ ਆ ਸਾਡਾ ਜੱਦੀ ਪਿੰਡ ਆ, ਜੋ ਸਾਡਾ ਨੈਟਿਵ ਪਿੰਡ ਆ, ਉਹਦੇ ਵਿੱਚ ਤੇ ਸਾਰੇ ਸਾਨੂੰ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰਦੇ ਆ। ਸਾਡੇ ਨਾਲ ਤੇ ਕਦੇ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਸੀਗਾ ਕਿਸੇ ਦੇ ਨਾਲ, ਜਿੱਦਾਂ ਦਾ ਕੋਈ ਵਿਤਕਰਾ ਹੁੰਦਾ ਜਾਂ ਜਿੱਦਾਂ ਦੀ ਕੋਈ ਟਸਲਬਾਜ਼ੀ, ਕੋਈ ਫਿਰਕਾ ਪ੍ਰਸਤਾਰੀ ਚੱਲਦੀ ਆ। ਤਾਂ ਖੈਰ ਹੁਣ ਇਹ ਸਾਫ਼ ਹੋ ਗਿਆ ਕਿ ਅਸਲ ਦੇ ਵਿੱਚ ਉਹ ਜਿਹੜੀ ਉਹਦੀ ਪ੍ਰੇਮਿਕਾ ਸੀਗੀ, ਉਸ ਪ੍ਰੇਮਿਕਾ ਦਾ ਪਤਾ ਨਹੀਂ ਹੁਣ ਕੀ ਮਨ ਕੋਈ ਬਦਲਿਆ ਸੀਗਾ ਜਾਂ ਉਹਦਾ ਕਿਤੇ ਮਨ ਹੋਰ ਸੀਗਾ, ਉਹ ਇਹਦੇ ਨਾਲ ਵਿਆਹ ਕਰਵਾਉਣ ਲਈ ਸ਼ਾਇਦ ਰਾਜੀ ਨਹੀਂ ਸੀ। ਇਹ ਇੱਕ ਥਿਊਰੀ ਹੈ, ਇਸ ਟਾਈਮ ਡਿਟੇਲ ਦਾ ਤਾਂ ਨਹੀਂ ਪਤਾ। ਤੇ ਉਹਨੇ ਹੀ ਸੁਪਾਰੀ ਦਿੱਤੀ ਸੁਪਾਰੀ ਕਿਲਰਾਂ ਨੂੰ। ਫਿਰ ਉਸ ਤੋਂ ਬਾਅਦ 7 ਲੱਖ ਰੁਪਈਆ ਲੈ ਕੇ ਉਹਨਾਂ ਨੇ ਸੁਪਾਰੀ ਕਿਲਰਾਂ ਨੇ ਉਸ ਮੁੰਡੇ ਦਾ ਕਤਲ ਕਰ ਦਿੱਤਾ। ਤਾਂ ਉਹ ਜਿਹੜੀ ਕੁੜੀ ਆ ਉਹ ਵੀ ਦੱਸਦੇ ਆ ਕਿ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦੀ ਹੈ। ਤਾਂ ਹੁਣ ਦੇਖੋ ਅਸੀਂ ਸਾਰੇ ਹਿੰਦੂ ਭਾਈਚਾਰੇ ਨੂੰ ਥੋੜੀ ਨਾ ਕਤਲ ਕਹਿ ਸਕਦੇ ਹਾਂ, ਤਾਂ ਜਿਹਨੇ ਕਰਵਾਇਆ ਉਹਨੂੰ ਗ੍ਰਿਫਤਾਰ ਕਰ ਲਿਆ, ਠੀਕ ਹੈ, ਉਹਨੂੰ ਸਜ਼ਾ ਮਿਲੂਗੀ। ਸੋ ਇਹ ਚੀਜ਼ ਜਿਹੜੀ ਆ ਵੇਖਣੀ ਚਾਹੀਦੀ ਆ, ਵਿਚਾਰਨੀ ਚਾਹੀਦੀ ਆ। ਹੁਣ ਜਿਹੜੇ ਕੱਲ ਤੱਕ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਸੀ, ਹੁਣ ਉਹਨਾਂ ਨੂੰ ਵੀ ਆਉਣਾ ਚਾਹੀਦਾ ਕਿ ਜਿਹੜੇ ਹੋਰ ਲੋਕ ਇੱਥੇ ਟੈਲੀਵਿਜ਼ਨ ਡਿਬੇਟਾਂ ਦੇ ਵਿੱਚ ਜਾ ਜਾ ਕੇ ਸੰਗ ਪਾੜਦੇ ਸੀ, ਉਹਨਾਂ ਨੂੰ ਵੇਖਣਾ ਚਾਹੀਦਾ, ਇੰਤਜ਼ਾਰ ਕਰਨਾ ਚਾਹੀਦਾ ਕਿ ਕਿਤੇ ਇਹ ਤਾਂ ਨਹੀਂ ਕਿਸੇ ਦੀ ਕੋਈ ਜਾਤੀ ਰੰਜਿਸ਼ ਨਿਕਲ ਆਵੇ। ਹੁਣ ਦੇਖੋ ਕਿਸੇ ਦੀ ਜਾਤੀ ਰੰਜਿਸ਼ ਆਪਣੇ ਇੱਧਰ ਇੰਡੀਆ 'ਚ ਆ, ਆਪਣੇ ਕੋਈ ਗੁਆਂਢ 'ਚ ਬੈਠਾ ਹੀ ਉੱਠ ਕੇ ਕੋਈ ਕੱਲ ਨੂੰ ਆਪਣੇ ਡਲਾ ਮਾਰ ਦੇਵੇ ਸਿਰ ਦੇ ਵਿੱਚ, ਤੇ ਅਸੀਂ ਆਖੀਏ ਕਿ ਇੱਥੇ ਘੱਟ ਗਿਣਤੀਆਂ ਨਾਲ ਆਹ ਹੋਣ ਡਿਆ, ਇੱਥੇ ਫਲਾਹ ਹੋਣ ਡਿਆ, ਧਮਕਾ ਹੋਣ ਡਿਆ, ਇੱਥੇ ਪੁਲਿਸ ਸਾਡੀ ਸੁਰੱਖਿਆ ਨਹੀਂ ਕਰਦੀ, ਇਹ ਮੇਰੇ ਖਿਆਲ ਨਾਲ ਕੋਈ ਲੌਜਿਕ ਨਹੀਂ ਬਣਦਾ। ਸੋ ਇਸ ਚੀਜ਼ ਨੂੰ ਅਸੀਂ ਇਹ ਵੇਖ ਲਈਏ, ਪਹਿਲਾਂ ਛਾਣਾ ਲਾ ਲਈਏ, ਉਸ ਤੋਂ ਬਾਅਦ ਸਾਨੂੰ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ। ਪਰ ਸਾਡੇ ਲੋਕਾਂ ਦਾ ਹਾਲ ਇਹ ਆ ਕਿ ਕੋਈ ਕਹਿੰਦਾ ਕਿ ਕੰਨ ਤੇਰਾ ਲੈ ਗਿਆ ਹੀ, ਬਸ ਉਹਦੇ ਮਗਰ ਪੌਲੇ ਲਾ ਕੇ ਭੱਜ ਪੈਣਾ, ਕੰਨ ਨਹੀਂ ਵੇਖਣਾ। ਇਹ ਨਹੀਂ ਪਤਾ ਵੀ ਸੁਣੀ ਵੀ ਉਸੇ ਕੰਨ ਨਹੀਂ ਜਾਂਦੇ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੀਲੀਭੀਤ ਦੇ ਵਿੱਚ ਜਿਹੜੇ 55 ਸਿੱਖਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਉਸ ਨੂੰ ਹੁਣ ਵਾਪਸ ਲਿਆ ਗਿਆ। ਹਾਂਜੀ, ਵਧੀਆ ਗੱਲ ਆ, ਕੇਸ ਵਾਪਸ ਲੈਣਾ ਚਾਹੀਦਾ ਸੀ। ਮੈਂ ਤਾਂ ਹੈਰਾਨ ਸੀਗਾ ਕਿ ਕੇਸ ਬਣਾਇਆ ਕਦੋਂ ਗਿਆ, ਕਿਉਂਕਿ ਦੇਖੋ ਸਿੱਖ ਇਸ ਟਾਈਮ ਕਿਸੇ ਤਰ੍ਹਾਂ ਵੀ ਕਿਸੇ ਹਾਰਮੋਨੀ ਲਈ ਖਤਰਾ ਨਹੀਂ ਹੈ, ਕੋਈ ਕਾਨੂੰਨ ਨਹੀਂ ਤੋੜਦੇ, ਕਿਸੇ ਪ੍ਰੋਟੈਸਟ 'ਚ ਸਿੱਧੇ ਤੌਰ ਤੇ ਸਿੱਖ ਨਹੀਂ ਸ਼ਾਮਲ ਹੈਗੇ। ਹਾਂ, ਕੋਈ ਮਤਲਬ ਕਿ ਉਹਨਾਂ ਦੀ ਕੌਮ ਜਿੱਦਾਂ ਲਾਮਬੰਦ ਹੋ ਕੇ ਉਤਰਦੀ ਹੈ ਕਿਸੇ ਸੰਘਰਸ਼ 'ਚ, ਇਸ ਤਰ੍ਹਾਂ ਨਹੀਂ ਹੈ। ਪ੍ਰੋਟੈਸਟ ਹੋ ਰਹੇ ਆ, ਚਲੋ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਵਰਗ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਜਿਹੜਾ ਉਹ ਕੇਂਦਰ ਸਰਕਾਰ ਦੇ ਉਲਟ ਹੈ। ਤਕਰੀਬਨ ਦੇਖੋ ਕਿ ਪੌਣਾ ਪੰਜਾਬ ਹੈ ਹੀ ਹੈ ਫੈਸਲਿਆਂ ਦੇ ਉਲਟ ਹੈ, ਤੇ ਵੋਟਾਂ 'ਚ ਵੀ ਉਹ ਨਤੀਜਾ ਦੇ ਹੀ ਜਾਂਦਾ। ਪਰ ਇਹ ਨਹੀਂ ਹੈ ਕਿ ਸਿੱਧੇ ਤੌਰ ਤੇ ਕੋਈ ਹਿੰਸਕ ਅੰਦੋਲਨ ਚਲਾ ਰਿਹਾ, ਕੋਈ ਪੰਜਾਬੀ ਚਲਾ ਰਿਹਾ ਜਾਂ ਕੋਈ ਸਿੱਖ ਭਾਈਚਾਰੇ ਦਾ ਬੰਦਾ ਚਲਾ ਰਿਹਾ, ਲੀਡ ਕਰ ਰਿਹਾ, ਕੁਛ ਐਸਾ ਨਹੀਂ ਹੈ। ਤੇ ਸਗੋਂ ਜਾ ਕੇ ਜਿੱਥੇ ਹੁੰਦੇ ਆ ਪ੍ਰੋਟੈਸਟਰਸ, ਉਹਨਾਂ ਨੂੰ ਜ਼ਰੂਰਤ ਹੁੰਦੀ ਜਾ ਕੇ ਸੇਵਾ ਕਰਦੇ, ਜਿੱਥੇ ਕੋਈ ਮੁਸੀਬਤ ਹੁੰਦੀ ਜਾ ਕੇ ਸੇਵਾ ਕਰਦੇ, ਸਭ ਨੂੰ ਪਤਾ। ਤਾਂ ਜਦੋਂ ਇਹਨਾਂ ਨੇ ਜਾ ਕੇ ਉੱਥੇ ਪਰਮਿਸ਼ਨ ਮੰਗੀ ਸੀਗੀ SDM ਦੇ ਕੋਲ ਕਿ ਭਾਈ ਸਾਨੂੰ ਤੁਸੀਂ ਪਰਮਿਟ ਕਰ ਦਿਓ, ਅਸੀਂ ਆਪਣਾ ਜੋ ਵੀ ਨਗਰ ਕੀਰਤਨ ਹੈ ਉਹ ਕੱਢਣਾ ਸਜਾਉਣਾ ਹੈ ਭਾਈ, ਤਾਂ ਉਹਨੂੰ ਪਰਮਿਸ਼ਨ ਦੇ ਦੇਣੀ ਚਾਹੀਦੀ ਸੀ, ਚਾਹੇ ਸ਼ਰਤਾਂ ਰੱਖ ਦਿੰਦੇ ਕਿ ਭਾਈ ਆ ਤੁਹਾਡਾ ਰੂਟ ਹੈ, ਇੱਥੋਂ ਤੁਸੀਂ ਗਾਹ ਨਹੀਂ ਜਾਣਾ ਔਰ ਇੰਨਾ ਟਾਈਮ ਹੈ ਤੁਹਾਡੇ ਕੋਲ, ਤੁਸੀਂ ਆਪਣਾ ਭਾਈ ਸਮੇਟ ਕੇ। ਕਿਉਂਕਿ ਉਸ ਟਾਈਮ ਤੁਹਾਨੂੰ ਯਾਦ ਹੀ ਹੈ ਨਾ ਕਿ ਹਿੰਸਾ ਦਾ ਦੌਰ ਚੱਲਦਾ ਪਿਆ ਸੀਗਾ। ਉਹ ਠੀਕ ਨੇ ਆਪਣੀ ਜਗ੍ਹਾ, ਉਹਨਾਂ ਦੀ 144 ਲੱਗੀ ਹੀ ਸੀਗੀ ਉਸ ਵੇਲੇ,
ਤਾਂ ਜਦੋਂ ਉਹ ਇਜਾਜ਼ਤ ਲੈਣ ਚਲੇ ਗਏ ਤਾਂ ਉਹਨਾਂ ਨੇ ਜਦੋਂ ਜਾ ਕੇ ਕਿਹਾ ਹੋਏਗਾ ਕਿ ਅਸੀਂ ਸਿੱਖ ਭਾਈਚਾਰੇ ਨਾਲ ਤਾਲੁਕ ਰੱਖਦੇ ਆ, ਤਾਂ ਮੇਰੇ ਖਿਆਲ ਦੇ ਨਾਲ ਉਸ SDM ਨੂੰ ਜਿਹਦੇ ਕੋਲ ਜਿਹਦੇ ਕੋਲ ਇਜਾਜ਼ਤ ਲੈਣ ਗਏ ਸਨ, ਉਹਨੂੰ ਜਾਂਚ ਪੜਤਾਲ ਕਰਕੇ ਦੇਖ ਕੇ ਸਾਰੀਆਂ ਚੀਜ਼ਾਂ ਇਜਾਜ਼ਤ ਦੇ ਦੇਣੀ ਚਾਹੀਦੀ ਸੀ। ਤਾਂ ਮੈਨੂੰ ਲੱਗਦਾ ਕਿ ਕੋਈ ਉੱਥੋਂ ਦੀ ਜਿਹੜੀ ਵਿਵਸਥਾ ਹੈ ਅਮਨ ਕਾਨੂੰਨ ਦੀ, ਉਹਨੂੰ ਕੋਈ ਖਤਰਾ ਨਹੀਂ ਸੀ ਹੋਣ ਲੱਗਾ। ਬਹਰਹਾਲ ਕਾਫੀ ਇਹਨਾਂ ਦੀ ਫਜ਼ੀਅਤ ਹੋਈ ਇਸ ਮਾਮਲੇ ਦੇ ਵਿੱਚ। ਤਾਂ ਹੁਣ ਇਹਨਾਂ ਨੇ ਉਹ 55 ਸਿੱਖ ਜਿਹੜੇ ਨਾਮਜ਼ਦ ਕੀਤੇ ਸੀ, ਉਹਨਾਂ ਦੇ ਵਿਰੁੱਧ ਉਹ ਜਿਹੜਾ ਪਰਚਾ ਉਹ ਵਾਪਸ ਲੈ ਲਿਆ। ਸੋ 28 ਦਸੰਬਰ ਨੂੰ ਇਹ ਪਰਚਾ ਦਰਜ ਕੀਤਾ ਗਿਆ ਸੀਗਾ। ਇਹ ਹੋਣਾ ਹੀ ਨਹੀਂ ਸੀ ਚਾਹੀਦਾ, ਚਲੋ ਫਿਰ ਵੀ ਇਹਨਾਂ ਨੇ ਉਹ ਵਾਪਸ ਲੈ ਲਿਆ ਤਾਂ ਚੰਗੀ ਗੱਲ ਆ। ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੌੜ ਮੰਡੀ ਬਲਾਸਟ ਮਾਮਲੇ ਦੇ ਵਿੱਚ 3 ਮੁਲਜ਼ਮਾਂ ਦੇ ਪੋਸਟਰ ਜਾਰੀ ਕਰ ਲਈ ਤੇ ਵੇਟ ਅਗਲੀਆਂ ਇਲੈਕਸ਼ਨਾਂ ਵੀ ਉਹ ਲੈਣ ਦਿੰਦੇ। ਪੋਸਟਰ ਕੀ ਆ ਉਹਦੇ ਚ, ਕੋਈ ਉਹ ਫਿਲਮੀ ਹੀਰੋ ਆ ਉਹਨਾਂ ਦੇ, 2 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਫਿਰ ਪੋਸਟਰ ਲਾ ਦੇਣਗੇ, ਫਿਰ ਪੋਸਟਰ ਲਾ ਦੇਣਗੇ। ਕਿ ਉਹਨਾਂ ਦਾ ਕੋਈ ਸਿਨੇਮੇ ਚ ਕੋਈ ਸ਼ੋਅ ਚੱਲਣ ਡਿਆ? ਦੱਸੋ, ਇਹ ਵਾਧੂ ਹੁਣ ਤੱਕ ਪੋਸਟਰਾਂ ਤੋਂ ਅੱਗੇ ਵਧੇ ਕਿੱਥੇ ਆ? ਫਟਾ ਪੋਸਟਰ ਨਿਕਲਾ ਹੀਰੋ, ਬਸ ਉਹੀ ਹਾਲ ਹੈ ਇਹਨਾਂ ਦਾ। ਤਾਂ ਖੈਰ ਇਹਨਾਂ ਨੇ ਫੇਰ ਹੁਣ ਜਾਰੀ ਕੀਤੇ, ਔਰ ਇਹ ਤਾਂ ਆ, ਇਹ ਨਾ ਸਮਝੋ ਕਿ ਕੈਪਟਨ ਅਮਰਿੰਦਰ ਸਿੰਘ ਫਾਰਮ ਦੇ ਵਿੱਚ ਆ ਗਿਆ। ਉਹ ਵੈਸੇ ਕਹੀ ਜਾਂਦਾ ਆ ਕਿ ਮੈਂ ਲੰਬੀ ਪਾਰੀ ਖੇਡਾਂਗਾ, ਲੰਬੀ ਪਾਰੀ ਖੇਡਾਂਗੇ। ਤੇ ਉਹ ਕੋਈ ਕ੍ਰਿਕਟ ਦਾ ਇੱਕ ਵਾਕਿਆ ਹੈ ਕ੍ਰਿਕਟ ਜਗਤ ਦਾ, ਜਦੋਂ ਟੈਸਟ ਚੱਲਦੇ ਹੁੰਦੇ ਸੀ ਨਾ ਦੇ ਦਹਾਕੇ ਚ, ਤੇ ਬੱਲੇਬਾਜ਼ ਬਹੁਤ ਸਲੋ ਖੇਡਦੇ ਹੁੰਦੇ ਸੀ, ਜਿੱਦਾਂ ਸੁਨੀਲ ਗਵਾਸਕਰ। ਤੇ ਉਹ ਜੋ ਕੋਈ ਖੇਡਣ ਲੱਗਾ 32-33 ਰਨ ਤੇ ਪਤਾ ਨਹੀਂ 200-250 ਗੇਂਦ ਖੇਡ ਗਿਆ, ਤਾਂ ਕਿਸੇ ਦਰਸ਼ਕ ਨੇ ਬਾਹਰੋਂ ਕੁਰਸੀ ਚੁੱਕੀ ਤੇ ਪਿੱਚ ਤੇ ਡਾਹਤੀ ਸੀ, ਇਹ ਬੈਠ ਕੇ ਮਰ ਕੇ ਖੇਡ ਲਾ, ਤੂੰ ਇੱਥੇ ਮਰ ਕੇ ਖੇਡੀ ਜਾ, ਤੂੰ ਟੁੱਕ ਟੁੱਕੀ ਕਰਨੀ ਹੈ, ਤੂੰ ਕਿਹੜਾ ਕੋਈ ਅੱਗੇ ਵੱਧ ਕੇ ਕੋਈ ਛੱਕਾ ਮਾਰਨਾ। ਤਾਂ ਉਹ ਹਾਲਿਆ ਕਿ ਪਾਰੀ ਜਿੰਨੀ ਮਰਜ਼ੀ ਲੰਬੀ ਖੇਡੀ ਜਾਂਦੇ, ਟੁੱਕ ਟੁੱਕੀ ਹੀ ਹੈ। ਤਾਂ ਕਹਿਣ ਦਾ ਭਾਵ ਇਹ ਆ ਕਿ ਆ ਟੁੱਕ ਟੁੱਕ ਵਾਲਾ ਕੰਮ ਆ ਕਿ ਤੁਸੀਂ ਪੋਸਟਰ ਜਾਰੀ ਕਰ ਦਿੱਤੇ, ਤੁਸੀਂ ਜਾ ਕੇ ਸਟੇਟਸ ਰਿਪੋਰਟ ਫਾਈਲ ਕਰ ਦਿੱਤੀ, ਪਰ ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦੇ ਆਪਣੇ ਬੰਦੇ ਦੇ ਜਲਸੇ ਦੇ ਵਿੱਚ ਉਹ ਬਲਾਸਟ ਹੋਇਆ ਸੀ। ਔਰ ਇਹਨਾਂ ਦਾ ਹੀ ਬੰਦਾ ਜਿਹੜਾ ਹਰਮਿੰਦਰ ਜੱਸੀ ਆ, ਉਹ ਡੇਰੇਦਾਰ ਦਾ ਬਹੁਤ ਨਜ਼ਦੀਕ ਦਾ ਰਿਸ਼ਤੇਦਾਰ ਆ। ਔਰ ਇਹਦੇ ਲਿੰਕ ਜੇ ਲੱਭਣੇ ਹੋਣ, ਉਹ ਡੇਰੇਦਾਰ ਆ ਜਿਹੜਾ, ਉਹ ਕਿਤੇ ਕੈਨੇਡਾ 'ਚ ਤੇ ਰਹਿੰਦਾ ਨਹੀਂ, UK 'ਚ ਤੇ ਰਹਿੰਦਾ ਨਹੀਂ ਹੈ, ਉਹ ਇੱਥੇ ਹੀ ਆ ਸੁੰਦਰੀਆ ਜੇਲ੍ਹ ਦੇ ਵਿੱਚ ਹੀ ਉਹਦਾ ਵਾਸਾ। ਜਾ ਕੇ ਉਹਨੂੰ ਪੁੱਛਗਿੱਛ ਕਰ ਲੈਣ, ਉੱਥੋਂ ਤੋਰ ਲੈਣ ਗੱਲਬਾਤ। ਕਿਉਂਕਿ ਜਿਹੜੀ ਕਾਰ ਧਮਾਕੇ ਲਈ ਜ਼ਿੰਮੇਵਾਰ ਆ, ਉਸ ਕਾਰ ਨੂੰ ਸੈਂਬਲ ਕੀਤਾ ਗਿਆ ਡੇਰੇ 'ਚ। ਦੱਸੋ ਇਹ ਤੋਂ ਵੱਧ ਕੜੀਆਂ ਕੀ ਹੋਣਗੀਆਂ, ਇਹ ਤੋਂ ਵੱਧ ਕੜੀਆਂ ਕੀ ਜੁੜਦੀਆਂ? ਇੱਕ ਜਵਾਕ ਨੂੰ ਇਨਵੈਸਟੀਗੇਸ਼ਨ ਦੇ ਦਿਓ, ਪ੍ਰਾਇਮਰੀ ਸਕੂਲ ਵਾਲੇ ਨੂੰ, ਮੈਨੂੰ ਲੱਗਦਾ ਉਹ ਵੀ ਸਿੱਟੇ ਤੇ ਪਹੁੰਚ ਜਾਊ ਸ਼ਾਮ ਨੂੰ ਕਿ ਭਾਈ ਆ ਏਦਾਂ ਕਰਦਾ, ਲੀਕ ਜਿਹੜੀ ਹੈ ਇੱਧਰਲੇ ਪਾਸੇ ਜਾਂਦੀ ਆ। ਮੈਂ ਨਹੀਂ ਕਹਿੰਦਾ ਕਿ ਦੋਸ਼ੀ ਫਲਾਣਾ ਧਮਕਾਣਾ, ਪਰ ਤੁਸੀਂ ਇਸ ਤਫਤੀਸ਼ ਨੂੰ ਇਹਨਾਂ ਚੀਜ਼ਾਂ ਤੋਂ ਅੱਗੇ ਤੇ ਵਧਾਓ ਨਾ। ਆਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਸਾਬਤ ਹੋ ਚੁੱਕੀਆਂ ਕਿ ਆਹ ਕਾਰ ਇੱਥੋਂ ਇਹਨਾਂ ਨੇ ਅਸੈਂਬਲ ਕੀਤੀ। ਉਹ 3 ਬੰਦੇ ਜਿਹੜੇ ਕਾਲਾ ਅਮਰੀਕ ਆ, ਇੱਕ ਅਵਤਾਰ ਆ, ਉਹਨਾਂ ਦੇ ਪੋਸਟਰ ਫਿਰ ਇਹਨਾਂ ਨੇ ਅੱਜ ਜਾਰੀ ਕਰ ਦਿੱਤੇ ਆ। ਤਾਂ ਦੇਖੋ, ਪੋਸਟਰ ਜਾਰੀ ਕਰਦੇ ਆ, ਸਟੇਟਸ ਰਿਪੋਰਟ ਦਾਖਲ ਕਰਦੇ ਆ, ਪਰ ਅਸਲ ਦੇ ਵਿੱਚ ਉਦੋਂ ਤੱਕ ਹੋਣਾ ਕੱਖ ਨਹੀਂ ਜਦੋਂ ਤੱਕ ਇਹ ਆਪਣਾ ਮਨ ਸਾਫ਼ ਨਹੀਂ ਕਰਦੇ। ਕਿਉਂਕਿ ਇੱਕ ਇੰਸਪੈਕਟਰ ਬਹੁਤ ਨੇੜੇ ਪਹੁੰਚ ਗਿਆ ਸੀ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ, ਸਾਡੇ ਇਲਾਕੇ ਦਾ ਹੀ ਸੀਗਾ, ਬਠਿੰਡੇ ਏਰੀਏ ਦਾ, ਬਹੁਤ ਨੇੜੇ ਪਹੁੰਚ ਗਿਆ ਸੀ। ਐਨ ਮੌਕੇ ਤੇ ਉਹਦਾ ਤਬਾਦਲਾ ਕਰ ਦਿੱਤਾ ਗਿਆ, ਸਾਰੀ ਕਹਾਣੀ ਇੱਥੋਂ ਸਾਫ਼ ਹੋ ਜਾਂਦੀ ਹੈ। ਬਿਲਕੁਲ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਅੱਜ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲ ਕਰ ਸਕੋਗੇ। ਫੋਨ ਨੰਬਰ ਹੈ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408-272 5200 4082725200। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ, ਪੁਲਿਸ ਨੇ ਕੀਤੀਆਂ ਜਿਹੜੀਆਂ ਪਾਣੀ ਦੀਆਂ ਬਸ਼ਾਰਾਂ। ਹਾਂਜੀ, ਦੇਖੋ, ਇਹਨਾਂ ਨੇ ਅੱਜ ਪ੍ਰਦਰਸ਼ਨ ਕੀਤਾ। ਬਿਜਲੀ ਦਾ ਤੁਹਾਨੂੰ ਪਤਾ ਹੀ ਇੱਕ ਰੱਟਾ ਪਿਆ ਹੋਇਆ ਇੱਥੇ ਪੰਜਾਬ ਦੇ ਵਿੱਚ, ਬੜਾ ਬੁਰਾ ਹਾਲ ਆ। ਜੇ ਬਿਜਲੀ ਨਹੀਂ ਸੀ ਆਉਂਦੀ ਤਾਂ ਵੀ ਬੁਰਾ ਹਾਲ ਸੀ ਪੰਜਾਬੀਆਂ ਦਾ। ਜੇ ਬਿਜਲੀ 24 ਘੰਟੇ ਰਹਿਣ ਲੱਗੀ ਹੈ, ਪ੍ਰਾਪਤੀ ਹੈ ਅਕਾਲੀ ਭਾਜਪਾ ਰਾਜ ਦੀ, 24 ਘੰਟੇ ਬਿਜਲੀ ਰਹਿਣ ਲੱਗੀ ਆ, ਸਰਪਲਸ ਹੋ ਗਏ ਜਾਂ ਨਹੀਂ ਅਸੀਂ, ਤਾਂ ਉਹ ਵੀ ਇੱਕ ਰੱਟਾ ਪੈ ਗਿਆ ਕਿਉਂਕਿ ਉਹਦੀ ਕੀਮਤ ਬਹੁਤ ਵੱਡੀ ਅਦਾ ਕਰਨੀ ਪੈ ਰਹੀ ਆ। ਤਾਂ ਉਹਦੇ ਤੇ ਸਿਆਸਤ ਤੇਜ਼ ਆ। ਇਹ ਹੁਣ ਮੰਗ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਨ੍ਹਾਂ ਨੇ ਸਮਝੌਤੇ ਖੁਦ ਕੀਤੇ ਆ, ਇਹ ਵੀ ਮੰਗ ਕਰ ਰਹੇ ਆ ਕਿ ਭਾਈ ਇਹ ਬਿਜਲੀ ਵਾਧੇ ਤੋਂ ਨਿਜ਼ਾਤ ਦਵਾਈ ਜਾਵੇ। ਹੁਣ ਆਮ ਆਦਮੀ ਪਾਰਟੀ ਵਾਲੇ ਵੀ ਮੈਦਾਨ ਚ ਉਤਰੇ ਆ। ਮੇਰੇ ਖਿਆਲ ਦੇ ਨਾਲ ਐਸਾ ਪ੍ਰੋਟੈਸਟ, ਇਹਨਾਂ ਦਾ ਐਸਾ ਪ੍ਰਦਰਸ਼ਨ ਬਹੁਤ ਦੇਰ ਬਾਅਦ ਵੇਖਣ ਨੂੰ ਮਿਲਿਆ। ਤਾਂ ਜਿਹਦੀ ਲੀਡ ਭਗਵੰਤ ਮਾਨ ਨੇ ਕੀਤੀ ਆ, ਇਹਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ, ਪਾਣੀ ਦੀਆਂ ਵਿਛਾੜਾਂ ਵੀ ਪਈਆਂ, ਬਾਛੜਾਂ ਮਾਰੀਆਂ ਗਈਆਂ, ਪੱਗਾਂ ਵੀ ਲੱਥੀਆਂ, ਡਾਂਗਾਂ ਵੀ ਮਾਰੀਆਂ ਗਈਆਂ। ਇੱਕ ਬਜ਼ੁਰਗ ਮੈਨੂੰ ਬਹੁਤ ਹੀ ਆ ਰਿਹਾ ਸੀਗਾ ਕਿ ਕੈਸਾ ਰਾਜ ਵਿਵਸਥਾ ਵਾਲਾ ਢਾਂਚਾ ਸਾਡਾ, ਕਿ ਸਾਡੇ ਬਜ਼ੁਰਗ 80-90 ਸਾਲਾਂ ਦੇ ਜਾ ਕੇ ਪ੍ਰੋਟੈਸਟਾਂ 'ਚ ਹਿੱਸਾ ਲੈਣ ਦੇ ਦੁਖੀ ਹੋਏ, ਕਦੇ ਧਰਨਿਆਂ ਤੇ ਬੈਠੇ ਹੁੰਦੇ ਕਿਸਾਨ ਬਣ ਕੇ, ਕਦੇ ਇਸ ਤਰ੍ਹਾਂ ਅੰਦੋਲਨਕਾਰੀ ਬਣ ਕੇ ਛਿੱਤਰ ਖਾ ਰਹੇ ਹੁੰਦੇ ਆ। ਕਿਸ ਤਰ੍ਹਾਂ ਦੀ ਰਾਜ ਵਿਵਸਥਾ ਹੈ ਸਾਡੀ?
ਤਾਂ ਉਹਦੀ ਅੱਖ ਬਿਲਕੁਲ ਨਿਕਲਣੋਂ ਬਚੀ ਹੈ। ਮੈਂ ਸਾਡਾ ਖੂਨ ਨਿਕਲਦਾ ਵੇਖਿਆ ਫੁਟੇਜ ਦੇ ਵਿੱਚ। ਤਾਂ ਖੈਰ ਇੱਕ ਦਾ ਸਿਰ ਵੀ ਪੱਟਾ, ਕਾਫੀ ਵੱਡਾ ਲਾਠੀ ਚਾਰਜ ਕਰ ਦਿੱਤਾ ਇਹਨਾਂ ਨੇ। ਤੇ ਚਲੋ ਜੇ ਗਏ ਆਮ ਆਦਮੀ ਪਾਰਟੀ ਵਾਲੇ ਕੀ ਉੱਥੇ ਕੀ ਬੰਬ ਲਈ ਫਿਰਦੇ ਸੀਗੇ? ਇਹ ਐਵੇਂ ਬਸ ਪਾਣੀ ਦੀਆਂ ਵਾਛੜਾਂ ਮਾਰਤੀਆਂ, ਫਲਾਟ ਧਮਕਾ ਕੇ ਬੱਲੇ 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 ਬੜਾ ਸਖਤ ਮੁੱਖ ਮੰਤਰੀ। ਤੁਸੀਂ ਮੰਗ ਪੱਤਰ ਲੈ ਲਓ ਉਹਨਾਂ ਤੋਂ, ਹੋਰ ਕੀ ਹੁੰਦਾ ਰਾਜਨੀਤੀ 'ਚ, ਤੁਸੀਂ ਕਿਹੜਾ ਕੁਛ ਕਰਨ ਲੱਗੇ ਆ? ਔਰ ਆਮ ਆਦਮੀ ਪਾਰਟੀ ਨੇ ਜਿਹੜਾ ਪ੍ਰਦਰਸ਼ਨ ਕੀਤਾ, ਠੀਕ ਆ, ਚੰਡੀਗੜ੍ਹ ਦੇ ਵਿੱਚ ਕੀਤਾ, ਇਹਨਾਂ ਨੂੰ ਥੱਲੇ ਆਉਣਾ ਪਏਗਾ, ਹੇਠਲੇ ਪੱਧਰ ਤੇ ਵੀ ਆਉਣਾ ਪਏਗਾ। ਇਸ ਤਰ੍ਹਾਂ ਦੇ ਸੰਘਰਸ਼ ਜਿਹੜੇ ਆ ਥੱਲੇ ਵੀ ਲਿਆਉਣੇ ਪੈਣਗੇ। ਔਰ ਆਮ ਆਦਮੀ ਪਾਰਟੀ ਨੇ ਇੱਕ ਥੋੜੀ ਜਿਹੀ ਗਲਤੀ ਕਰ ਲਈ, ਪਤਾ ਨਹੀਂ ਕਿਉਂ ਇਹਨਾਂ ਤੋਂ ਗਲਤੀ ਹੋ ਜਾਂਦੀ ਹੈ, ਜਾਂ ਗਲਤੀਆਂ ਕਰਨੀਆਂ ਜਿਹੜੀਆਂ ਉਹ ਆਪਣਾ ਸੁਭਾਅ ਦਾ ਹਿੱਸਾ ਹੀ ਸਮਝਦੇ ਆ, ਮੰਨ ਹੀ ਬੈਠੇ ਆ। ਕਿਉਂਕਿ 7 ਤਰੀਕ ਦਾ ਇਹਨਾਂ ਦਾ ਪ੍ਰੋਗਰਾਮ ਸੀ, ਉਹ ਇਹਨਾਂ ਨੇ ਕਿਹਾ ਜੀ ਬੈਡ ਵੈਦਰ ਕਰਕੇ ਅਸੀਂ ਪੋਸਟਪੋਨ ਕੀਤਾ ਹੈ। ਪਰ ਅੱਜ ਜੇ ਵੇਖੋ ਬੈਡ ਵੈਦਰ, ਉਦਣ ਕਿਹੜਾ ਅਸਮਾਨ ਦੇ ਵਿੱਚੋਂ ਤੇਜ਼ਾਬ ਡੁੱਲਣ ਡਿਆ ਸੀ, ਉਦੋਂ ਵੀ ਤੇ ਪਾਣੀ ਕਿਣਮੇ ਨਹੀਂ ਸੀਗੀ, ਅੱਜ ਵੀ ਪਾਣੀ ਪੈ ਗਿਆ। ਤਾਂ ਜਿਹੜਾ 7 ਦਾ ਪ੍ਰੋਟੈਸਟ ਇਹਨਾਂ ਨੇ ਪੋਸਟਪੋਨ ਕੀਤਾ, ਉਹਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਗੜਬੜੀ ਹੋਈ ਆ। ਉਹ ਪਤਾ ਨਹੀਂ ਇਹਨਾਂ ਦਾ ਅੰਦਰੂਨੀ ਕੋਈ ਮਾਮਲਾ ਸੀ ਜਾਂ ਕੋਈ ਹੋਰ ਪਲੈਨਿੰਗ ਸੀ, ਪਰ ਉਹਦੇ ਵਿੱਚ ਥੋੜੀ ਜਿਹੀ ਗੜਬੜ ਜ਼ਰੂਰ ਹੋਈ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ 11 ਜਨਵਰੀ ਨੂੰ ਹੋਣਗੀਆਂ ਸੁਸ਼ੋਭਿਤ। ਦੇਖੋ ਇਹ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਫੈਸਲਾ ਮੇਰੇ ਖਿਆਲ ਦੇ ਨਾਲ, ਆਲਾ ਫੈਸਲਾ, ਇਤਿਹਾਸਿਕ ਫੈਸਲਾ। ਕਿਉਂਕਿ ਇਤਿਹਾਸ ਦੇ ਪਰਪੇਖ ਹੋਰ ਅੱਗੇ ਇਹ ਹਿਸਟਰੀ ਤੋਰਨੀ ਚਾਹੀਦੀ ਹੈ, ਵੱਖ ਵੱਖ ਸਾਧਨਾਂ ਰਾਹੀਂ, ਜੋ ਵੀ ਇਹਨਾਂ ਕੋਲ ਸਾਧਨ ਆ। ਔਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਤੇ ਇਹ ਵੀ ਦੱਸਣਾ ਚਾਹੀਦਾ ਕਿ ਉਸ ਵੇਲੇ ਦੇ ਜਿਹੜੇ ਸਰਬਰਾਹ ਸੀਗੇ, ਯਾਨੀ ਜਿਹੜੇ ਅੰਗਰੇਜ਼ ਹਕੂਮਤ ਦੇ ਪਿੱਠੂ ਸੀ, ਉਹਨਾਂ ਨੇ ਕਿਵੇਂ ਇਹਨਾਂ ਨੂੰ ਅਸਿੱਖ ਕਰਾਰ ਦਿੱਤਾ ਸੀਗਾ। ਉਸ ਤੋਂ ਬਾਅਦ ਇਹ ਇੱਕ ਪੰਥ ਦੇ ਸਿਰ ਤੇ, ਸਿੱਖ ਪੰਥ ਦੇ ਸਿਰ ਤੇ ਇੱਕ ਕਲੰਕ ਬਣਨ ਦਾ ਯਤਨ ਕੀਤਾ ਗਿਆ। ਜਦ ਕਿ ਹਿਸਟਰੀ ਇਹ ਆ, ਇਤਿਹਾਸ ਦੇ ਵਿੱਚ ਜੇ ਦੇਖੀਏ ਤਾਂ ਬਹੁਤ ਗਿਣਤੀ, ਜਿਵੇਂ ਅੱਜ ਦੇ ਸਿੱਖ ਜਿਹੜੇ ਆ ਉਹ ਕਈ ਵਾਰ ਗਲਤ ਫੈਸਲਿਆਂ ਨੂੰ ਨਕਾਰ ਦਿੰਦੇ, ਚਾਹੇ ਜਥੇਦਾਰ ਨੇ ਕਿਉਂ ਨਾ ਕੀਤੇ ਹੋਣ। ਜਿੱਦਾਂ ਸਰਸੇ ਵਾਲੇ ਡੇਰੇਦਾਰ ਨੂੰ ਮਾਫੀ ਦੇਣ ਦਾ ਮਾਮਲਾ ਸੀ, ਸਿੱਖ ਕੌਮ ਦਾ ਮਾਮਲਾ ਨਹੀਂ ਗਿਣਿਆ ਜਾਏਗਾ ਕਦੇ ਵੀ। ਤਾਂ ਉਸੇ ਤਰ੍ਹਾਂ ਉਸ ਵੇਲੇ ਵੀ ਰੌਲਾ ਪਿਆ ਸੀਗਾ, ਬਹੁਤ ਸਾਰੇ ਲੋਕਾਂ ਨੇ ਲਾਹਨਤਾਂ ਪਾਈਆਂ ਸੀ, ਖੀਰ ਰੂੜ ਸਿੰਘ ਨੂੰ ਮਾਫੀ ਵੀ ਮੰਗਣੀ ਪਈ। ਤਾਂ ਕਹਿਣ ਦਾ ਮਤਲਬ ਇਹ ਸਾਰੀ ਹਿਸਟਰੀ ਜਿਹੜੀ ਹੈ ਨਾ, ਇਹ ਵੀ ਅੱਜ ਦੀ ਜਨਰੇਸ਼ਨ ਤੱਕ ਆਉਣੀ ਚਾਹੀਦੀ। ਚਲੋ ਸਾਡੇ ਕੋਲ ਥੋੜੀ ਬਹੁਤੀ ਪਹੁੰਚੀ ਆ, ਅਸੀਂ ਥੋੜੇ ਜਿਹੇ ਮਾਡਲ ਪੁਰਾਣੇ ਆ, ਤਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਵਾਸਤੇ ਇਹ ਸਾਰੀ ਹਿਸਟਰੀ ਜਿਹੜੀ ਆ ਅੱਗੇ ਸੰਜੋ ਕੇ ਭੇਜਣੀ ਚਾਹੀਦੀ ਆ। ਜੀ ਜੀ ਬਿਲਕੁਲ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤੇ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ, ਐਗਜ਼ੀਮਾ, ਸੋਰਾਇਸਿਸ, ਜੁਆਇੰਟ ਪੇਨ, ਕੋਲਾਈਟਸ, ਹਾਰਟ, ਲੀਵਰ, ਕਿਡਨੀ ਜਾਂ ਫਿਰ ਹੋਰ ਵੀ ਕੋਈ ਤਕਲੀਫ ਹੈ ਤਾਂ ਕਾਲ ਕਰੋ ਬਾਇਓਵੇ ਕਲੀਨਿਕ, ਜਿੱਥੇ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਅਤੇ ਹੋਮਿਓਪੈਥੀ ਨਾਲ ਕੀਤਾ ਜਾਂਦਾ ਹੈ। ਤੁਸੀਂ ਆਯੁਰਵੈਦਿਕ ਅਤੇ ਹੋਮਿਓਪੈਥੀ ਸਪੈਸ਼ਲਿਸਟ ਡਾਕਟਰ ਸਰਬਜੀਤ ਕੰਬੋਜ ਨੂੰ ਮਿਲ ਸਕਦੇ ਹੋ 19 ਜਨਵਰੀ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਐਟ ਹੋਲੀਡੇ ਇਨ ਨਟੋਮਸ, ਸੈਕਰਾਮੈਂਟੋ। ਫॉर अपॉइंटमेंट कॉल टोल फ्री नंबर 8552991500 855 299 1500। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਆਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500।
ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ, ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਇੱਕ ਵਾਰੀ ਫੇਰ ਪ੍ਰੋਗਰਾਮ ਚੱਲ ਰਿਹਾ ਜੀ। ਇਸ ਟਾਈਮ ਖਬਰ ਤੇ ਨਜ਼ਰ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਵੀ ਹੁਣ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ। ਤੇ ਆਪਣੇ ਨਾਲ ਜਿਹੜੇ ਕਾਲਰ ਜੁੜੇ ਨੇ ਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਮਿੰਟੂ ਜੀ ਇਹ ਸੀਗਾ, ਜਿੱਦਾਂ ਆਪਣਾ ਦੇਸ਼ ਜਦੋਂ ਆਜ਼ਾਦ ਹੋਇਆ, ਦੇਖੋ ਕਿੰਨੀਆਂ ਕੁਰਬਾਨੀਆਂ ਕੀਤੀਆਂ ਮਤਲਬ ਲੋਕਾਂ ਨੇ ਕਿ ਚਲੋ ਚੰਗਾ ਟਾਈਮ ਆਊਗਾ, ਗੋਰਿਆਂ ਤੋਂ ਨਿਜਾਤ ਮਿਲੂਗੀ। ਪਰ ਜਿਹੜਾ ਅੱਜ BJP ਦਾ ਰਾਜ ਹੈ, ਮਤਲਬ ਜਿਹੜਾ ਇਹਨਾਂ ਨੇ ਦੂਜੀ ਵਾਰੀ ਬਹੁਮਤ ਨਾਲ ਮਤਲਬ ਕਾਫੀ ਬਹੁਮਤ ਨਾਲ ਆਪਣੀ ਸਰਕਾਰ ਬਣਾਈ ਆ, ਤੇ ਇਹਦੇ ਵਿੱਚ ਹੁਣ ਜਿੱਦਾਂ ਕਾਂਗਰਸ ਦੀ ਬਹੁਤ ਚੱਲ ਰਹੀ ਆ, ਪਰ ਉਹਨਾਂ ਨੇ ਇੱਦਾਂ ਦੇ ਕਾਨੂੰਨ ਨਹੀਂ ਬਣਾਏ ਸੀ ਜਿੱਦਾਂ ਇਹ ਹੁਣ ਅੱਜ ਤੰਗ ਕਰ ਰਿਹਾ ਲੋਕਾਂ ਨੂੰ, ਘੱਟ ਗਿਣਤੀਆਂ ਨੂੰ, ਜਾਂ ਤੇ ਵਜ਼ਾਰਤ ਵਿੱਚ ਵੀ ਮੇਰਾ ਖਿਆਲ 283 ਤੋਂ ਉੱਪਰ ਕਿੰਨੀਆਂ ਹੈਗੀਆਂ ਇਹਨਾਂ ਕੋਲ। ਤੇ ਇਹ ਮਤਲਬ ਰਾਸ਼ਟਰਪਤੀ ਵੀ ਇਹਨਾਂ ਨੇ ਆਪਣਾ ਚੁਣਿਆ ਆ। ਇੱਦਾਂ ਇੱਕ ਸਵਾਲ ਇਹ ਵੀ ਰਾਸ਼ਟਰਪਤੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਕੋਈ ਵੱਡਾ ਬੰਦਾ ਜੋ ਰਿਟਾਇਰ ਹੁੰਦਾ ਉਹ ਬਣਦਾ ਸੀ, ਜਾਂ ਕਿ ਇਹ ਰਾਸ਼ਟਰਪਤੀ ਪਾਰਟੀ ਦਾ ਹੀ ਹੁੰਦਾ ਉਸ ਟਾਈਮ ਵੀ? ਤੇ ਇਹ ਫਿਰ ਇਸ ਤਰ੍ਹਾਂ ਕਰਨਗੇ ਤਾਂ ਫਿਰ ਇਹ ਦੇਸ਼ ਦਾ ਬਹੁਤ ਮਤਲਬ ਬੁਰਾ ਹਾਲ ਹੋ ਜਾਏਗਾ। ਇਹਦੇ ਬਾਰੇ ਦੱਸੋ ਕੁਛ। ਧੰਨਵਾਦ। ਨਹੀਂ, ਰਾਸ਼ਟਰਪਤੀ ਬਾਰੇ ਕੀ ਸਵਾਲ ਸੀ? ਵੀ ਕੋਈ ਵੱਡਾ ਬੰਦਾ ਰਾਸ਼ਟਰਪਤੀ ਮਤਲਬ ਪਹਿਲਾਂ ਜਦੋਂ ਬਣਦੇ ਸੀ 47 ਤੋਂ ਬਣੇ ਸੀਗੇ, ਉਹ ਰਾਸ਼ਟਰਪਤੀ ਕੋ ਵੱਡਾ ਬੰਦਾ ਕੋਈ ਰਿਟਾਇਰ ਹੋਇਆ ਉਹ ਬਣਦਾ ਹੁੰਦਾ ਸੀ, ਜਾਂ ਕਿ ਪਾਰਟੀ ਦਾ ਬੰਦਾ ਹੁੰਦਾ ਸੀ? ਨਹੀਂ ਸਰ, ਜਦੋਂ ਤੋਂ ਸੰਵਿਧਾਨ ਲਾਗੂ ਹੋ ਗਿਆ 1950 ਤੋਂ, ਉਸ ਤੋਂ ਬਾਅਦ ਆਹੀ ਵਿਵਸਥਾ ਹੈ ਜਿਹੜੀ ਆਪਣੀ ਹੈਗੀ ਹੈ ਨਾ। ਮਤਲਬ ਕਿ ਆਪਾਂ ਇੱਕ ਗਵਰਨਮੈਂਟ ਚੁਣਦੇ ਹਾਂ, ਇੱਕ ਸਦਨ ਚੁਣਦੇ ਹਾਂ, ਸਦਨ ਗਾਂ ਵੋਟਾਂ ਦੇ ਨਾਲ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਦਾ ਹੈ। ਤਾਂ ਇਹ ਇਲੈਕਟਰਲ ਹੀ ਵਿਵਸਥਾ ਹੈ, ਸਮਝਣਾ ਪਏਗਾ ਨਾ। ਜਦੋਂ ਤੋਂ ਸੰਵਿਧਾਨ ਲਾਗੂ ਹੋ ਗਿਆ ਉਸ ਤੋਂ ਬਾਅਦ ਇਹ ਇਲੈਕਟਰਲ ਵਿਵਸਥਾ ਹੀ ਹੈ ਕਿ ਅਸੀਂ ਜਿਨ੍ਹਾਂ ਨੂੰ ਪਾਵਰ ਦੇਤੀ, ਯਾਨੀ ਰਾਜ ਸਭਾ ਦੇ ਮੈਂਬਰ, ਲੋਕ ਸਭਾ ਦੇ ਮੈਂਬਰ, ਹੈ ਨਾ, ਤਾਂ ਉਹਨਾਂ ਨੇ ਅੱਗੇ ਜਾ ਕੇ ਵੋਟ ਕੀਤਾ, ਜਾਂ ਸਾਡੇ ਜਿਹੜੇ ਵਿਧਾਇਕ ਹੈ। ਸੋ ਇਹ ਲੋਕਾਂ ਦੇ ਨੁਮਾਇੰਦਿਆਂ ਨੇ ਅੱਗੇ ਪ੍ਰੈਜ਼ੀਡੈਂਟ ਚੁਣਨਾ। ਤਾਂ ਉਹ ਆਪਾਂ ਨੂੰ ਪਤਾ ਹੀ ਹੈ, ਸਪੀਕਰ ਹੈ, ਪ੍ਰੈਜ਼ੀਡੈਂਟ ਹੈ, ਰਾਜਪਾਲ ਹੈ, ਜਿਹੜੇ ਉਹ ਫਿਰ ਗਾਂ ਕਿਵੇਂ ਇਨਫਲੂਐਂਸ ਜਿਵੇਂ ਸਿਆਸਤ ਦਾ ਹੁੰਦਾ ਜਾਂ ਵੱਖਰੀ ਗੱਲ ਹੈ, ਵੱਖਰਾ ਵਿਸ਼ਾ। ਜਿੱਥੋਂ ਤੱਕ ਤੁਹਾਡਾ ਇਹ ਸਵਾਲ ਆ, ਇਹਨੂੰ ਥੋੜਾ ਜਿਹਾ ਸਮਝਣਾ ਪਏਗਾ ਕਿ ਜਿਹੜਾ
ਕਾਮਰੇਡ ਇੱਕ ਹੁੰਦਾ ਨਾ ਸੈਂਟਰਲਿਸਟ, ਜਿਹੜਾ ਆਪਣੇ ਵਰਗਾ ਵਿਚਾਲੇ ਖੜਾ, ਕਦੇ ਇੱਧਰ ਹੋ ਗਿਆ ਥੋੜਾ ਜਿਹਾ ਰਾਈਟ ਵਾਲੇ ਪਾਸੇ, ਕਦੇ ਥੋੜਾ ਲੈਫਟ ਹੋ ਗਿਆ। ਜਿਹੜਾ ਥੋੜਾ ਜਿਹਾ ਪਰੇ ਹੋ ਗਿਆ ਉਹਨੂੰ ਕਹਿੰਦੇ ਫਾਰ ਲੈਫਟ ਜਾਂ ਫਾਰ ਰਾਈਟ। ਜਿਹੜਾ ਪਰਾ ਨੁੱਕਰ ਤੇ ਚਲਾ ਗਿਆ ਕਾਮਰੇਡ ਬਣ ਗਿਆ ਜਾਂ ਇਹ ਬਣ ਗਏ ਸੰਗੀ। ਤੇ ਜਿਹੜੇ ਬਿਲਕੁਲ ਸਿਰੇ ਤੇ ਹੀ ਲੰਘ ਗਏ ਫਿਰ ਉਹ ਕੀ ਬਣਦੇ ਤੁਹਾਨੂੰ ਪਤਾ, ਉਧਰ ਮਾਓ ਤੁੰਗ, ਲੈਨਨ, ਸਟਾਲਿਨ, ਤੇ ਇਧਰੋਂ ਮੁਸੋਲਿਨੀ, ਹਿਟਲਰ। ਹੁਣ ਇਹ ਤੋਂ ਗਾਹ ਨਾਲ ਜਾਓ ਕਿਉਂਕਿ ਗਾਹ ਸਿਰਾ ਮੁੱਕ ਜਾਣਾ ਫਿਰ। ਜੀ ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਮੇਰਾ ਤਾਂ ਮਿੰਟੂ ਜੀ ਇਹ ਸਵਾਲ ਹੈ ਜੀ ਵੀ ਆਪਣੇ ਸਿੱਖ ਧਰਮ ਦੇ ਵਿੱਚ ਹੈਗਾ ਆ ਵੀ ਉਹਨੂੰ ਕਹਿੰਦੇ ਗੁਰੂਆਂ ਨੇ ਸਭ ਤੋਂ ਵੱਡੀ ਚੀਜ਼ ਤਾਂ ਇਹ ਦੱਸੀ ਹੈ ਵੀ ਜਿਹਨੇ ਸ਼ਾਸਤਰ ਪਾਏ ਉਹ ਝੂਠ ਨਾ ਬੋਲੇ। ਜਿਹੜੇ ਸਾਡੇ ਦੂਜੇ ਆ ਰਾਜਨੀਤਿਕ ਲੋਕ ਆ ਉਹ ਸ਼ਾਸਤਰ ਪਾ ਕੇ ਵੀ ਲੋਕਾਂ ਨੂੰ ਸ਼ਰਾਬਾਂ ਪਿਲਾਉਂਦੇ, MLA ਖੜਨਾ ਹੋਵੇ ਜਾਂ MP ਖੜਨਾ ਹੋਵੇ, ਵੱਧ ਤੋਂ ਵੱਧ ਜ਼ਹਿਰ ਪਿਲਾਉਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਹਾਂ ਵੀ ਗੁਰੂ ਦਾ ਸ਼ਬਦ ਕੀ ਕਹਿੰਦਾ ਹੈ ਵੀ ਸਾਹ ਹੱਥ ਮਿਟਾਈਆਂ ਜਿਸ ਭਾਵੇਂ ਤਿਸ ਦੇ। ਗੁਰਬਾਣੀ ਨੂੰ ਮੰਨਦੇ ਹੀ ਨਹੀਂ ਹੈ। ਇਹ ਮੇਰਾ ਸਵਾਲ ਹੈ ਜੀ। ਨਹੀਂ ਸਰ, ਹੁਣ ਇਹਦੇ ਬਾਰੇ ਮੈਂ ਤੇ ਕੀ ਕਰ ਸਕਦਾ, ਕਿਉਂਕਿ ਦੇਖੋ ਕੋਈ ਬੰਦਾ ਬਾਣੇ ਦਾ ਜਾਂ ਬਾਣੀ ਦਾ ਜੋ ਧਾਰਨੀ ਹੈ ਉਹ ਅਮਲ ਕਿਉਂ ਨਹੀਂ ਕਰਦੇ ਤਾਂ ਮੈਂ ਕੀ ਜਵਾਬ ਦੇ ਸਕਦਾ, ਕਿਉਂਕਿ ਨੈਤਿਕਤਾ ਤੇ ਤੁਹਾਡੇ ਅੰਦਰ ਦੀ ਖੇਡ ਹੈ ਨਾ, ਕਿਰਦਾਰ ਤੁਹਾਡੇ ਅੰਦਰ ਦੀ ਖੇਡ ਹੈ। ਉਹ ਮੇਰਾ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ, ਤੁਹਾਡਾ ਕਿਸ ਤਰ੍ਹਾਂ ਦਾ, ਕਿਸੇ ਦਾ ਕਿਸ ਤਰ੍ਹਾਂ। ਆਪਾਂ ਕਿਸੇ ਦੇ ਕਿਰਦਾਰ ਨੂੰ ਕਿਵੇਂ ਆਪਣੇ ਅਨੁਸਾਰ ਚਲਾ ਸਕਦੇ ਹਾਂ? ਇਹ ਤਾਂ ਸੋਚ ਹੈ ਨਾ। ਜਿਹਨੇ ਸੋਚ ਵਧੀਆ ਰੱਖਣੀ ਆ ਉਹ ਜ਼ਰੂਰੀ ਨਹੀਂ ਹੈ ਕਿ ਧਰਮ ਦੇ ਬਾਣੇ 'ਚ ਵੱਜਾ ਜਾਂ ਉਹ ਧਰਮ ਦੀਆਂ ਰਹੁ ਰੀਤਾਂ 'ਚ ਵੱਜਾ। ਸੋਚ ਕਿਸੇ ਦੀ ਵੀ ਵਧੀਆ ਹੋ ਸਕਦੀ ਹੈ, ਕਿਸੇ ਵੀ ਧਰਮ ਦੇ ਬੰਦੇ ਦੀ ਵਧੀਆ ਹੋ ਸਕਦੀ ਹੈ। ਜ਼ਰੂਰੀ ਨਹੀਂ ਕਿ ਇੱਕ ਸਿੱਖ ਦੀ ਸੋਚ ਵਧੀਆ ਹੋਏਗੀ ਜਿਹੜਾ ਇਸ ਤਰ੍ਹਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਖੰਡ ਕਰਦੇ ਆ ਜਿਹੜੇ, ਤਾਂ ਜ਼ਰੂਰੀ ਨਹੀਂ ਹੈ ਕਿ ਹਰੇਕ ਧਰਮ ਦੇ ਵਿੱਚ ਹੀ ਆਹੀ ਸਵਾਲ ਆ। ਹਿੰਦੂਆਂ ਨੂੰ ਚਲੇ ਜਾਓ, ਹਿੰਦੂ ਵੀ ਬੜੇ ਦੁਖੀ ਆ ਆਪਣੇ ਬੰਦਿਆਂ ਤੋਂ। ਸੋ ਇਹ ਹਰੇਕ ਧਰਮ ਦੇ ਵਿੱਚ ਹੀ ਆ ਕਿ ਧਰਮ ਜਿਹੜੇ ਆ ਉਹਨਾਂ ਤੇ ਅਮਲ ਘੱਟ ਹੁੰਦਾ, ਜਿਹੜੇ ਉਹਨਾਂ ਦੇ ਧਰਮ ਨੇ ਕਰਮ ਦੱਸੇ ਕਿ ਤੁਸੀਂ ਆਹ ਕਰਮ ਕਰਨੇ ਆ ਜ਼ਿੰਦਗੀ 'ਚ। ਸੋ ਆਪਣਾ ਇਹ ਅਖਤਿਆਰ ਨਹੀਂ, ਆਪਾਂ ਤੇ ਸਿਰਫ ਅਪੀਲ ਦਲੀਲ ਹੀ ਦੇ ਸਕਦੇ ਆ ਨਾ। ਕਿਸੇ ਨੂੰ ਅਪੀਲ ਦੇ ਸਕਦੇ, ਕਿਸੇ ਨੂੰ ਦਲੀਲ ਦੇ ਸਕਦੇ ਕਿ ਨਹੀਂ ਯਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੋ। ਅਸੀਂ ਕੁਛ ਨਹੀਂ ਮੰਗਦੇ, ਅਸੀਂ ਕਹਿੰਦੇ ਕਿ ਧਰਮ ਤੁਹਾਡਾ ਨਿੱਜੀ ਮਸਲਾ ਵੀਰੇ, ਧਰਮ ਤੁਹਾਡਾ ਜ਼ਿਆਤੀ ਮਸਲਾ। ਤੁਸੀਂ ਕਿਸੇ ਨੂੰ ਵੀ ਮੰਨੋ, ਕਿਸੇ ਢੰਗ ਨਾਲ ਵੀ ਮੰਨੋ, ਪਰ ਰੱਬ ਦਾ ਵਾਸਤਾ ਇੰਨਾ ਮੰਨੋ ਕਿ ਅਸੀਂ ਬਰਬਾਦ ਹੋ ਚੱਲੇ ਹਾਂ। ਸਾਨੂੰ ਠੀਕ ਕਰੋ, ਨਹੀਂ ਤੇ ਕੋਈ ਜਗ੍ਹਾ ਦੱਸੋ ਅਸੀਂ ਜਿੱਥੇ ਡੁੱਬ ਮਰੀਏ। ਸਾਡਾ ਸਵਾਲ ਜੀ। ਤੇ ਦੁਬਾਰਾ ਆਪਾਂ ਉਹਨਾਂ ਨਾਲ ਜਿਹੜਾ ਜੀ ਜੁੜਦੇ ਹਾਂ ਮਿੰਟੂ ਜੀ ਨਾਲ, ਲਾਈਨ ਜਿਹੜੀ ਡਰੋਪ ਹੋ ਗਈ ਆ। ਮਿਲਦੇ ਜਿਹੜਾ ਜੀ ਕੋਸ਼ਿਸ਼ ਚੱਲਦੇ ਵਿੱਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ। ਮਿੰਟੂ ਜੀ ਫਿਰ ਜੀ ਆਇਆਂ ਨੂੰ। ਥੋੜੀ ਤਕਨੀਕੀ ਪ੍ਰੋਬਲਮ ਕਰਕੇ ਲਾਈਨ ਜਿਹੜੀ ਡਰੋਪ ਹੋ ਗਈ ਸੀ ਜੀ। ਤੇ ਆਪਾਂ ਆਪਣੇ ਕਾਲਰਸ ਉਹਨਾਂ ਦੇ ਨਾਲ ਅੱਗੇ ਜਿਹੜਾ ਵਧਦੇ ਅਗਲੀਆਂ ਕਾਲਸ ਲੈਂਦੇ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਹਾਂਜੀ, ਮੇਰਾ ਸਵਾਲ ਹੈ ਵੀ ਇਹ ਜਿਹੜੇ ਆਪਣੇ MLA ਆ ਜਾਂ MP ਆ, ਕੋਈ ਵੀ ਆ ਹੈ ਨਾ, ਇਹਨਾਂ ਨੂੰ ਬੜੀਆਂ ਮੋਟੀਆਂ ਤਨਖਾਹਾਂ ਮਿਲਦੀਆਂ ਨੇ, ਤਾਂ ਉੱਤੋਂ ਜਿਹੜੇ ਹੋਰ ਭੱਤੇ ਮਿਲਦੇ ਆ, ਜਿਵੇਂ
ਮੈਡੀਕਲ ਦੀ ਸਹੂਲਤ ਹੋ ਗਈ ਜਾਂ ਟੈਲੀਫੋਨ ਦਾ ਭੱਤਾ 15,000 ਆ ਜਾਂ ਉਹ 15,000 ਦਾ ਫੋਨ ਵੀ ਨਹੀਂ ਕੋਈ ਹੁੰਦਾ ਹੈ ਨਾ ਜੀ ਜਿਹੜਾ ਕੋਈ ਕਾਰ ਪੈਕੇਜ ਕਰਵਾ ਸਕਣ ਜੀ। ਇਹਨਾਂ ਦੀ ਇਹ ਨਹੀਂ ਹੋ ਸਕਦਾ ਵੀ ਇਹਨਾਂ ਦੀ ਜਿਹੜੀ ਇਹ ਕਹਿੰਦੇ ਵੀ ਅਸੀਂ ਸੇਵਾ ਕਰਨ ਆਉਣੇ ਆ, ਸੇਵਾ ਕਰਕੇ 5 ਸਾਲ ਇਹਨਾਂ ਨੂੰ ਪੈਨਸ਼ਨ ਨਹੀਂ ਲੱਗਣੀ ਚਾਹੀਦੀ ਹੈ ਨਾ ਜੀ। ਤੇ ਹੁਣ ਤਾਂ ਇਹਨਾਂ ਗਰੀਬਾਂ ਨੂੰ ਵਿਚਾਰਿਆਂ ਨੂੰ ਜਿਹੜੇ 120 ਕਰੋੜ ਦੀਆਂ ਫਲੈਟ ਵੀ ਹੋਰ ਨਵੇਂ ਮਿਲ ਰਹੇ ਨੇ, ਵਿਚਾਰਿਆਂ ਕੋਲੇ ਘਰ-ਬਾਰ ਹੈ ਨਹੀਂ ਨਾ, ਬਹੁਤ ਗਰੀਬ ਨੇ ਇਹ ਘਰੋਂ, ਤਾਂ ਇਹਨਾਂ ਨੂੰ ਹੋਰ ਇਹ ਤਰ੍ਹਾਂ ਕੀ ਇਹਨਾਂ ਨੇ ਇਹ ਕਹਿੰਦੇ ਸੇਵਾ ਕਰਨਾ, ਉਹਨਾਂ ਨੇ ਪੈਨਸ਼ਨ ਨਹੀਂ ਸੇਵਾ ਕਰ ਲਈ 5 ਸਾਲ ਠੀਕ ਹੈ, ਸੇਵਾ ਕਰਕੇ ਜਾਓ, ਹੁਣ ਇਹਨੂੰ ਪੈਨਸ਼ਨ ਨਹੀਂ ਲੱਗਣੀ ਚਾਹੀਦੀ ਜੀ। ਇਹਦੇ ਬਾਰੇ ਕੀ ਵਿਚਾਰ ਹੈ ਜੀ? ਨਹੀਂ, ਬਿਲਕੁਲ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਦੇਖੋ ਜਿਹੜਾ ਕੋਈ ਬੰਦਾ ਘਰ ਦਾ ਕੰਮਕਾਰ ਛੱਡ ਕੇ ਕਿਸੇ ਵੀ ਖੇਤਰ ਦੇ ਵਿੱਚ ਆਉਂਦਾ, ਚਾਹੇ ਉਹ ਕਹਿੰਦਾ ਕਿ ਐਜ਼ ਐਨ ਵਲੰਟੀਅਰ ਹੀ ਆਉਣਾ ਮੈਂ, ਪਰ ਫਿਰ ਵੀ ਉਹਦਾ ਢਿੱਡ ਤੇ ਲੱਗਾ ਨਾ। ਜੇ ਮੰਨ ਲਓ ਮੈਂ ਇੱਕ ਉਦਾਹਰਨ ਦਿੰਦਾ, ਮੈਂ ਤੁਹਾਡੇ ਕਿਸੇ ਵੀ ਰੇਡੀਓ ਤੇ ਚੈਨਲ ਤੇ ਮੈਂ ਆ ਗਿਆ ਵੀ ਚਲੋ ਮੈਂ ਕੁਛ ਨਹੀਂ ਯਾਰ ਮੈਂ ਆ ਗਿਆ, ਪਰ ਫਿਰ ਵੀ ਤੁਹਾਡਾ ਇਹ ਫਰਜ਼ ਤੇ ਹੈ ਕਿ ਰੋਟੀ ਖਾਣਾ ਕਿ ਭੁੱਖਾ ਹੀ ਆ ਜਾਣਾ। ਤਾਂ ਕਹਿਣ ਦਾ ਮਤਲਬ ਹੈ ਕਿ ਇੰਨਾ ਕੁ ਖਰਚਾ ਜਾਇਜ਼ ਆ ਕਿ ਤੁਸੀਂ 5 ਸਾਲ ਸੱਤਾ 'ਚ ਰਹੇ ਹੋ, ਤੁਸੀਂ ਘਰ ਤੋਂ ਬਾਹਰ ਰਹਿੰਦੇ ਹੋ, ਤੁਹਾਡੇ ਆਪਣੇ ਖਰਚੇ ਵੱਧ ਜਾਂਦੇ ਆ ਕਿਉਂਕਿ ਇੱਕ ਨੁਮਾਇੰਦੇ ਦਾ ਬਹੁਤ ਖਰਚਾ ਹੁੰਦਾ ਭਾਜੀ, ਮੈਂ ਇਹਨਾਂ ਦੇ ਵਿੱਚ ਰਿਹਾ, ਖਰਚਾ ਬਹੁਤ ਹੁੰਦਾ ਕਿ ਉਹ ਖਰਚਾ ਅਫੋਰਡ ਕਰੇ ਜਨਤਾ, ਠੀਕ ਹੈ। ਪਰ ਜਦ ਹੁਣ ਤੁਸੀਂ ਸਰਕਾਰੀ ਕਰਮਚਾਰੀਆਂ ਨੂੰ ਤੇ ਤਨਖਾਹਾਂ ਦੇਣ ਤੋਂ ਵੀ ਤੁਸੀਂ ਆਰੀ ਹੋ ਗਏ ਹੋ, ਇਨਕਾਰੀ ਹੋ ਗਏ ਹੋ, ਉਹਨਾਂ ਦੀਆਂ ਪੈਨਸ਼ਨਾਂ ਤੁਸੀਂ ਬੰਦ ਕਰ ਦਿੱਤੀਆਂ, ਉਹ ਤਾਂ ਸਕੀਮਾਂ ਹੀ ਬੰਦ ਕਰ ਦਿੱਤੀਆਂ, ਫਿਰ ਤੁਸੀਂ ਪੈਨਸ਼ਨ ਵੀ ਲੈ ਰਹੇ ਹੋ ਔਰ ਪੈਨਸ਼ਨ ਤੁਸੀਂ ਦੁੱਗਣੀ, ਤਿੱਗਣੀ, ਚੌਗਣੀ, 5 ਗੁਣੀ, 6 ਗੁਣੀ ਵੀ ਲੈ ਰਹੇ ਹੋ। ਇਹ ਕੀ ਕਾਨੂੰਨ ਹੈ? ਕੀ ਕਹਿੰਦਾ ਕਿ ਜਿੰਨੀ ਵਾਰੀ ਵਿਧਾਇਕ ਬਣ ਗਏ ਤਾਂ ਤੁਸੀਂ ਸਾਰੀਆਂ ਲੈ ਲਈਆਂ ਪੈਨਸ਼ਨਾਂ, ਜਿੰਨੀ ਵਾਰੀ ਵਿਧਾਇਕ ਬਣੇ, ਔਰ ਜਦ ਤੁਸੀਂ ਹਾਰ ਗਏ ਲੋਕਾਂ ਨੇ ਕਿਹਾ ਕਿ ਨਹੀਂ ਤੂੰ ਸਿਰੇ ਦਾ ਨਿਕੰਮਾ ਬੰਦਾ ਹੈ, ਤੂੰ ਸਿਰੇ ਦਾ ਨਲਾਇਕ ਬੰਦਾ, ਤੂੰ ਨਿਕਲ ਘਰ ਨੂੰ ਬੈਠ ਕਰੇ ਜਾ ਕੇ ਬੇਬੇ ਤੋਂ ਲੱਤਾਂ ਘਟਾ, ਤਾਂ ਵੀ ਉਹ ਬੰਦਾ ਘਰੇ ਬੈਠਾ। ਈਵਨ ਦੋ ਤੁਹਾਨੂੰ ਮੈਂ ਇੱਕ ਦਿਲਚਸਪ ਗੱਲ ਦੱਸ ਦਿੰਦਾ ਇੰਡੀਆ ਦੇ ਸਿਸਟਮ ਦੀ, ਆ 2 ਬਾਪ ਬੇਟੇ ਜੇਲ੍ਹ 'ਚ ਬੈਠੇ ਆ, ਸੰਖੇਪ 'ਚ ਮੈਨੂੰ ਪਤਾ ਕਾਲ ਥੋੜੇ ਹੋਲਡ ਹੋਣਗੇ, ਤਾਂ ਜਿਹੜਾ ਅਜੇ ਚੌਟਾਲਾ ਹੈ ਤੇ ਉਹਦਾ ਬਾਪ ਹੈ ਜਿਹੜਾ ਓਮ ਪ੍ਰਕਾਸ਼ ਚੌਟਾਲਾ, ਜਿਹੜਾ ਓਮ ਪ੍ਰਕਾਸ਼ ਚੌਟਾਲਾ ਉਹ 1.25 ਲੱਖ ਪੈਨਸ਼ਨ ਜੇਲ੍ਹ 'ਚ ਬੈਠਾ ਲਈ ਜਾਂਦਾ ਹੈ ਤੇ 56,000 ਪੈਨਸ਼ਨ ਜਿਹੜੀ ਹੈ ਉਹਦਾ ਮੁੰਡਾ ਅਜੇ ਚੌਟਾਲਾ ਲਈ ਜਾਂਦਾ। ਕਾਨੂੰਨ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਔਰ ਕੇਸ ਵੀ ਵੇਖੋ ਭ੍ਰਿਸ਼ਟਾਖੋਰੀ ਦਾ। ਜੀ ਜੀ, ਦੇਖ ਲਓ। ਅਗਲੇ ਜਿਹੜੇ ਕਾਲਰ ਆਪਣੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮਿੰਟੂ ਜੀ ਮੇਰਾ ਇੱਕ ਤਾਂ ਸਵਾਲ ਨਹੀਂ ਟਿੱਪਣੀ ਹੈ। ਜਿਵੇਂ 84 ਦੇ ਦੰਗਿਆਂ ਦੇ ਵਿੱਚ ਕਾਂਗਰਸ ਦੇ ਮੱਥੇ ਤੇ ਕਲੰਕ ਜਤਾਈਆਂ, ਭਲਾ ਕੁਛ ਵੀ ਕਰ ਲਿਓ ਲੈਣਾ ਨਹੀਂ। ਮੋਦੀ ਦੇ ਮੱਥੇ ਤੇ ਸੀਗਾ ਜੀ ਗੁਜਰਾਤ ਦੇ ਦੰਗਿਆਂ ਦਾ, ਭਾਵੇਂ ਆਪਦੀਆਂ ਏਜੰਸੀਆਂ ਤੋਂ ਕਲੀਨ ਚਿੱਟਾ ਲੈ ਲੈ ਕੇ ਉਹ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹ ਲੈਣਾ ਨਹੀਂ। ਪਰ ਉਹ ਬੀਜੇਪੀ ਦੇ ਉੱਤੇ ਨਹੀਂ ਸੀਗਾ ਜੀ, ਨੈਸ਼ਨਲ ਬੀਜੇਪੀ ਜਿਹੜੀ ਪਾਰਟੀ ਆ, ਬੜਵਾਨੀ ਸੀ ਜਾਂ ਰੋਬਿਹਾਰੀ ਤੇ ਨਹੀਂ ਸੀ। ਕਿ ਇਹ ਜਿਹੜਾ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਹੋਇਆ ਆਹ, ਇਹ ਵੀ ਇੱਕ ਕਲੰਕ ਨਹੀਂ ਲੱਗ ਗਿਆ ਪੂਰੀ ਭਾਰਤੀ ਬੀਜੇਪੀ ਦੇ ਉੱਤੇ ਜੀ, ਭਾਰਤੀ ਜਨਤਾ ਪਾਰਟੀ ਦੇ ਉੱਤੇ। ਔਰ ਇਹ ਇਹਨਾਂ ਤੋਂ ਲੈਣਾ ਨੀਗਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਅੱਗੇ ਜਾ ਕੇ ਜੀ। ਤੇ ਦੂਜਾ ਮੇਰਾ ਸਵਾਲ ਇਹ ਸੀਗਾ, ਇੱਕ ਮਿੰਟ ਜੀ, ਮੇਰਾ ਸਵਾਲ ਸੀਗਾ ਭਾਈ, ਸਵਾਲ ਦੇ ਵਿੱਚੋਂ ਸਵਾਲ ਆਇਆ ਜਿਵੇਂ ਭਾਈ ਸਾਹਿਬ ਨੇ ਸਵਾਲ ਕੀਤਾ। ਇੱਥੇ ਮੈਂ ਕੈਨੇਡਾ 'ਚ ਰਹਿਣਾ ਜੀ, ਜੇ ਤੁਸੀਂ ਕੋਈ ਇੰਸ਼ੋਰੈਂਸ ਕਰਾਈ ਆ ਨਾ ਕਿਸੇ ਦੀ, ਤੇ ਇੱਕ ਤੁਹਾਡੀ ਕੰਮ ਤੇ ਇੰਸ਼ੋਰੈਂਸ ਹੁੰਦੀ ਹੈ ਤੇ ਇੱਕ ਤੁਸੀਂ ਆਪਦੀ ਕਰਾਈ ਆ, ਤੇ ਜਦੋਂ ਤੁਹਾਡਾ ਕੋਈ ਐਕਸੀਡੈਂਟ ਹੋ ਜੇ ਤਾਂ ਤੁਹਾਨੂੰ ਦੋਵਾਂ ਪਾਸਿਆਂ ਤੋਂ ਬੈਨੀਫਿਟ ਨਹੀਂ ਜੀ ਮਿਲਦੇ, ਤੁਹਾਨੂੰ ਇੱਕ ਤੋਂ ਹੀ ਮਿਲਦੇ ਆ, ਪਰ ਤੁਸੀਂ ਪੈਸੇ ਦਿੰਦੇ ਆ। ਇਹ ਪੈਨਸ਼ਨਾਂ ਦਾ ਚੱਕਰ ਕੀ ਹੈ ਜੀ? 4 ਚੁਫੇਰ ਜੇ ਹੁਣ ਕਿਸੇ ਨੇ ਹੋਰ ਪੈਨਸ਼ਨ ਆਉਂਦੀ ਆ, ਹੋਰ ਇਨਕਮ ਦਾ ਸਾਧਨ ਆ, ਇਹ ਫੇਰ ਵੀ ਲੋਕਾਂ ਦੇ ਉੱਤੇ ਇਹ ਜਿਹੜੇ ਲੀਡਰ ਆ ਬੋਝ ਬੜੇ ਬੈਠੇ ਆ ਜੀ, ਇੰਨੀਆਂ ਪੈਨਸ਼ਨਾਂ। ਤੇ ਇਹਨਾਂ ਨੂੰ ਜਦੋਂ ਇਹ ਕੋਈ ਕਾਨੂੰਨ ਹੈਗਾ ਜੀ, ਜੇ ਕੋਈ ਦੋਸ਼ੀ ਕਰਾਰ ਦਿੱਤਾ ਜਾਂਦਾ ਵੀ ਉਹਦੀ ਪੈਨਸ਼ਨ ਬੰਦ ਹੋਣ ਦਾ, ਜਾਂ ਕਿ ਉਹ ਮਿਲਦੀ ਹੋਈ ਰਹਿੰਦੀ ਹੈ ਜੀ? ਇਹ ਨਵਾਂ ਸਵਾਲ ਖੜਾ ਕੀਤਾ ਜੀ। ਹੁਣੇ ਉਦਾਹਰਨ ਦੇ ਕੇ ਹਟੇ ਚਟਾਲਿਆਂ ਦਾ। ਨਹੀਂ ਭਾਜੀ, ਕੋਈ ਨਹੀਂ। ਕਿੰਨੇ ਬੰਦੇ ਆ? ਲਾਲੂ ਪ੍ਰਸਾਦ ਯਾਦਵ ਵੀ ਤਾਂ ਕਨਵਿਕਟਡ ਹੈ ਨਾ, ਲਾਲੂ ਪ੍ਰਸਾਦ ਯਾਦਵ ਨੂੰ ਵੀ ਪੈਨਸ਼ਨ ਮਿਲਦੀ ਹੈ, ਕਮਾਲ ਦੀ ਗੱਲ ਹੈ। ਤਾਂ ਇੱਥੇ ਤੇ ਇਹ ਹਾਲ ਆ ਕਿ ਮਤਲਬ ਜੇਲ੍ਹਾਂ ਦੇ ਵਿੱਚ ਬੈਠੇ ਜਿਹੜੇ ਆ ਉਹ ਕਈ ਵਾਰ ਸੰਸਦ ਦੇ ਵਿੱਚ ਆ ਕੇ ਵੋਟ ਪਾ ਜਾਂਦੇ, ਸਦਨਾਂ ਦੇ ਵਿੱਚ ਆ ਕੇ ਵੋਟ ਪਾ ਜਾਂਦੇ ਆ। ਸੋ ਇਹ ਬਹੁਤ ਬੁਰਾ ਸਿਸਟਮ ਹੈ, ਇਹੀ ਸਿਸਟਮ ਹੀ ਮਾੜਾ ਹੈ ਨਾ, ਸਿਸਟਮ ਹੀ ਮਾੜਾ। ਔਰ ਇਹਦੇ ਵਿੱਚ ਹੁਣ ਦੇਖੋ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ, ਤੁਸੀਂ ਇਸ ਮੁਲਕ ਦੇ ਮੇਰੇ ਖਿਆਲ ਦੇ ਨਾਲ 80-90% ਜਨਤਾ ਦੇ ਅੱਗੇ ਕਰੋਗੇ, ਉਹ ਅਣਜਾਣ ਹੋਣਗੇ। 80% 70% ਤੇ ਲਾ ਕੇ ਚਲੋ, ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਖੇਡ ਕੀ ਚੱਲ ਰਹੀ ਹੈ। ਕਿ ਦੇਖੋ ਅਖਤਿਆਰ ਕੀ ਹੈ ਕਿ ਸਾਡੇ ਨੁਮਾਇੰਦੇ ਆ ਜਿਹੜੇ,
ਉਹ ਜਿੰਨਾ ਫਰਜ਼ਾਂ ਲਈ ਚੁਣੇ ਜਾਂਦੇ ਉਹ ਤੇ ਨਿਭਾਉਂਦੇ ਨਹੀਂ, ਪਰ ਜਿਹੜੇ ਉਹਨਾਂ ਦੇ ਕੋਲ ਅਖਤਿਆਰ ਹੈ ਉਹਨਾਂ ਦੀ ਮਿਸਯੂਜ਼ਿੰਗ ਕਿਸ ਤਰ੍ਹਾਂ ਕਰਦੇ ਆ ਕਿ ਕਾਨੂੰਨ ਬਣਾਉਣ ਦੀ ਉਹਨਾਂ ਦੇ ਕੋਲ ਇੱਕ ਪਾਵਰ ਹੈ, ਸੰਵਿਧਾਨਕ ਪਾਵਰ ਹੈ, ਉਹ ਆਪਦੇ ਮੁਤਾਬਕ ਹੀ ਕਾਨੂੰਨ ਬਣਾ ਲੈਂਦੇ ਆ, ਆਪਦੇ ਮੁਤਾਬਕ ਹੀ ਉਹ ਤਨਖਾਹ ਵਧਾ ਲੈਂਦੇ ਆ। ਆਹੀ ਚੱਕਰ ਹੈ। ਉਹ ਹੁਣ ਜੇ ਕਿਸੇ ਬੰਦੇ ਕੋਲ ਮੰਨ ਲਓ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਕੈਨੇਡਾ ਚੋਂ ਆ, ਤੁਹਾਨੂੰ ਕੋਈ ਬੰਦਾ ਆਥੋਰਾਈਜ਼ਡ ਕਰ ਦੇਵੇ ਕਿ ਮਿੱਤਰਾ ਜਦੋਂ ਤੇਰਾ ਜੀ ਕਰੇ ਤੇ ਤੂੰ ਆਪਣੀ ਤਨਖਾਹ ਵਧਾ ਲੈਣੀ ਹੈ, ਦਿਹਾੜੀ ਵਧਾ ਲੈਣੀ ਹੈ, ਉਹ ਹੁਣ ਤੁਹਾਡੇ ਤੇ ਵੀ ਨਿਰਭਰ ਕਰਦਾ ਹੈ ਨਾ ਕਿ ਤੁਸੀਂ ਥੋੜਾ ਸਿੱਧਕ ਇਮਾਨ ਰੱਖੋ ਯਾਰ। ਤੁਹਾਨੂੰ ਸੰਵਿਧਾਨ ਨੇ ਜਾਂ ਸਿਸਟਮ ਨੇ ਇੱਕ ਪਾਵਰ ਦਿੱਤੀ, ਅਥਾਰਟੀ ਦਿੱਤੀ ਆ, ਤੇ ਤੁਸੀਂ ਉੱਠ ਕੇ ਬਸ ਹਰੇਕ 6 ਮਹੀਨਿਆਂ ਬਾਅਦ ਉਹਨੂੰ ਐ ਲੈ ਜਾਓ। ਇੱਥੋਂ ਤੱਕ ਕਿ ਲੋਕ ਸਭਾ ਦੇ ਵਿੱਚ ਜਿੱਦਾਂ ਚਲੇ ਗਏ, ਲਾ ਲਓ ਰਾਜ ਸਭਾ ਦੇ ਵਿੱਚ ਲਾ ਲਓ, ਜਿੱਦਾਂ ਇੱਕ ਉਦਾਹਰਨ ਦੇ ਦੇਣਾ ਪ੍ਰਤਾਪ ਸਿੰਘ ਬਾਜਵਾ, ਉਹ ਵਿਧਾਇਕ ਵੀ ਰਹੇ ਆ, ਉਹ ਮੰਨ ਲਓ MP ਵੀ ਰਹੇ ਆ ਤੇ ਰਾਜ ਸਭਾ ਦਾ ਮੈਂਬਰ ਵੀ ਬਣ ਗਿਆ, ਉਹਨਾਂ ਦੀਆਂ ਪੈਨਸ਼ਨਾਂ ਗਿਣ ਲਓ। ਸੋ ਇਹ ਬਹੁਤ ਸਿਸਟਮ ਹੈ ਜਿਹੜਾ ਸਭ ਤੋਂ ਵੱਡੀ ਖਜ਼ਾਨੇ ਦੀ ਲੁੱਟ ਇਉਂ ਹੀ ਹੁੰਦੀ ਆ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਗੱਲ ਖਤਮ ਕਰ ਦਿੰਦਾ ਇੱਥੇ ਕਿਸ ਤਰ੍ਹਾਂ ਲੁੱਟਿਆ ਜਾਂਦਾ ਲੋਕਾਂ ਨੂੰ। ਇੱਕ ਲੌਗ ਬੁੱਕ ਦੀ RTI ਪਾਈ ਸੀ ਅੱਜ ਤੋਂ 3-4 ਸਾਲ ਪਹਿਲਾਂ, ਜਦੋਂ RTI ਤੇ ਬਹੁਤ ਸਾਰੀਆਂ ਸਟੋਰੀਆਂ ਬਣਨੀਆਂ ਸ਼ੁਰੂ ਹੋਈਆਂ ਸੀ ਅਕਾਲੀ ਭਾਜਪਾ ਸਰਕਾਰ 'ਚ। ਉਸ RTI ਦੀ ਕਾਪੀ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ ਸੀਗਾ। ਇੱਕ ਉਸ ਸਮੇਂ ਦੇ ਤਤਕਾਲੀ ਮੰਤਰੀ ਦੇ ਡਰਾਈਵਰ ਨੇ ਲੌਗ ਬੁੱਕ 'ਚ ਲਿਖਿਆ ਸੀਗਾ, ਅਸੀਂ ਰਵਾਨਾ ਹੋਇਆ ਜੀ ਚੰਡੀਗੜ੍ਹ ਤੋਂ ਖਰੜ, ਔਰ ਉਹਦਾ ਰੂਟ ਸੀ ਅਸੀਂ ਚੰਡੀਗੜ੍ਹ ਤੋਂ ਪਹਿਲਾਂ ਗਏ ਨਾਢਾ ਸਾਹਿਬ ਤੋਂ ਅਸੀਂ ਰੋਪੜ ਆਏ, ਰੋਪੜ ਤੋਂ ਖਰੜ ਆਏ, ਜਦ ਕਿ ਚੰਡੀਗੜ੍ਹ ਤੋਂ ਖਰੜ ਕਿੱਧਰ ਨੂੰ ਜਾਈਦਾ ਮੇਰੇ ਖਿਆਲ ਦੇ ਨਾਲ ਬੱਚੇ ਨੂੰ ਵੀ ਪਤਾ ਹੋਣਾ, ਬੱਚੇ ਨੂੰ ਵੀ ਪਤਾ ਹੋਏਗਾ, ਪਰ ਉਹ ਵੇਖ ਲਓ ਲੁੱਟ ਦਾ ਇੱਕ ਸਾਧਨ ਹੈ। ਜੀ ਤੇ ਇੱਥੇ ਮੈਂ ਇਹਨਾਂ ਨੂੰ ਜਿਹੜਾ ਥੋੜ੍ਹਾ ਜਿਹਾ ਕਰੈਕਟ ਕਰਦੇ ਜਾਵਾਂ, ਜਿਹੜਾ 84 ਦੇ ਵਿੱਚ ਵਾਪਰਿਆ ਸੀ ਉਹ ਦੰਗੇ ਨਹੀਂ, ਉਹ ਕਤਲੇਆਮ ਸੀਗਾ। ਦੰਗੇ ਕਹਿੰਦੇ ਉਦੋਂ ਕਿਹਾ ਜਾਂਦਾ ਜਦੋਂ ਬਰਾਬਰ ਦਾ ਜਿਹੜਾ ਆ ਉਹ ਕੰਮ ਜਿਹੜਾ ਹੋ ਰਿਹਾ ਹੋਵੇ। ਇਸ 'ਤੇ ਮੈਂ ਜ਼ਰੂਰ ਕਹਿਣਾ ਚਾਹੁੰਦਾ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਰਬਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਤਾਂ ਸਵਾਲ ਜੀ ਛੋਟਾ ਜਿਹਾ, ਜਿਹੜਾ ਕੱਲ ਫੈਸਲਾ ਆਇਆ ਜੀ ਬਾਬਾ ਚਰਨ ਸਿੰਘ ਹੋਣਾ ਦੇ ਉੱਪਰ 6 ਜੀਆਂ ਦੇ ਕਤਲ ਦੇ ਉੱਤੇ, ਮਿੰਟੂ ਜੀ ਉਹ ਕੈਪਟਨ ਸਾਹਿਬ ਪਿੱਛੇ ਜੇ ਕਹਿ ਰਹੇ ਸੀ ਵੀ ਸਿੱਖਾਂ ਨੂੰ ਕੋਈ ਖਤਰਾ ਨਹੀਂ ਪੰਜਾਬ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਸਲਾਹਕਾਰ ਆ ਉਹ ਖੂਬੀ ਰਾਮ ਲੱਗਾ ਹੋਇਆ ਜੀ। ਕੀ ਆਪਾਂ ਨੂੰ ਇਹ ਤੋਂ ਇਨਸਾਫ ਮਿਲ ਸਕਦਾ ਜੀ ਕੋਈ? ਜੀ ਨਹੀਂ ਦੇਖੋ, ਖੂਬੀ ਰਾਮ ਨੂੰ ਹਾਲ ਦੀ ਘੜੀ ਕੋਈ ਨਾਮਜ਼ਦ ਵੀ ਨਹੀਂ ਕੀਤਾ ਗਿਆ ਮੇਰੇ ਖਿਆਲ ਦੇ ਨਾਲ ਮਾਮਲੇ 'ਚ, ਉਹਨੂੰ ਕੋਈ ਸਜ਼ਾ ਵੀ ਨਹੀਂ ਹੋਈ। ਹਾਲ ਦੀ ਘੜੀ ਤਾਂ ਇਹੀ ਆ ਕਿ ਕੇਸ ਜਿਹੜਾ ਅੱਗੇ ਚਾਹੇਗਾ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਜਾਏਗਾ, ਕਿਉਂਕਿ ਇਹਦੇ ਵਿੱਚ ਭਾਜੀ ਇਸ ਤਰ੍ਹਾਂ ਸੀਗਾ ਕਿ ਕੁਝ ਤੁਹਾਨੂੰ ਪਤਾ ਹੀ ਆ ਕਿ ਇੱਕ ਜਿਸ ਤਰ੍ਹਾਂ ਮੁਲਾਜ਼ਮ ਸੀਗਾ, ਮੁਲਾਜ਼ਮ ਦੇ ਘਰੋਂ ਸੀ ਜਿਹੜੀ ਉਹਨੂੰ ਨੌਕਰੀ ਦੇਤੀ ਸੀ ਇਹਨਾਂ ਨੇ। ਬਹੁਤ ਹੱਦ ਤੱਕ ਇਹਨਾਂ ਨੇ ਗਵਾਹ ਖਰੀਦੇ, ਸਰਕਾਰੀ ਖਰੀਦੋ ਫਰੋਖਤ ਹੋਈ ਹੈ ਇਸ ਮਾਮਲੇ 'ਚ। ਸਰਬਜੀਤ ਸਿੰਘ ਵੇਰਕਾ ਜੀ ਜਿਹੜੇ ਵਕੀਲ ਹੈ ਇਸ ਮਾਮਲੇ 'ਚ, ਉਹ ਔਨ ਰੈਕਰਡ ਇਹ ਗੱਲ ਕਹਿੰਦੇ ਆ। ਤਾਂ ਜਦੋਂ ਇਸ ਤਰ੍ਹਾਂ ਦਾ ਮਾਮਲਾ ਚੱਲਦਾ ਹੋਵੇ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਏਡੇ ਵੱਡੇ ਅਫਸਰ ਨੂੰ ਜਿਹੜਾ ਏਡੀ ਵੱਡੀ ਨੇੜਤਾ ਰੱਖਦਾ ਉਹਨੂੰ ਬਚਾਉਣਾ ਕਿੰਨਾ ਕੁ ਔਖਾ ਕੰਮ ਆ। ਪਰ ਜਦ ਇਹ ਕੇਸ ਹਾਈ ਕੋਰਟ 'ਚ ਚੱਲ ਗਿਆ ਭਾਜੀ, ਇੱਕ ਗੱਲ ਦੀ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਛੇਤੀ ਕੀਤਿਆਂ ਫਿਰ ਖੱਲ ਬਚਾਉਣੀ ਸੌਖੀ ਨਹੀਂ ਹੁੰਦੀ ਜਦ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਮੂਵ ਹੋ ਜਾਂਦੇ ਹੋ, ਠੀਕ ਹੈ ਨਾ। ਹੇਠਲੇ ਪੱਧਰ ਤੇ ਬਹੁਤ ਕੁਝ ਹੋ ਜਾਂਦਾ, ਗਵਾਹਾਂ ਦੇ ਜੁਗਾੜ ਲੱਗ ਜਾਂਦੇ ਆ, ਜੁਡੀਸ਼ਰੀ ਦੇ ਵਿੱਚ ਵੀ ਕਈ ਵਾਰ ਹੱਥ ਪਾ ਜਾਂਦੇ ਆ ਇਹੋ ਜਿਹੇ ਲੋਕ। ਪਰ ਜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਗੱਲ ਕਰੀਏ, ਉੱਥੇ ਫਿਰ ਸਰਕਾਰਾਂ ਜਿਹੜੀਆਂ ਕਈ ਵਾਰ ਬੇਬਸ ਹੋ ਜਾਂਦੀਆਂ, ਕਈ ਵਾਰੀ ਕਹਿ ਰਹੇ ਆ, ਹਰ ਇੱਕ ਵਾਰ ਨਹੀਂ। ਜੀ ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਮਿੰਟੂ ਜੀ ਇੱਥੇ ਹੀ ਉਹ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM,